ਜਿਹੜੀ 18 ਦੇ ਕਰੀਬ ਮੌਤਾਂ ਪੰਜਾਬ ਦੇ ਵਿੱਚ ਹੋਈਆਂ ਨੇ ਔਰ 10,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਇਸ ਵੇਲੇ ਵਾਟਰ ਲੌਗਡ ਏਰੀਏ ਚੋਂ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ। ਘੱਗਰ ਦਰਿਆ ਦੇ ਵਿੱਚ ਬ੍ਰੀਚ ਹੋਣ ਕਰਕੇ ਸੰਗਰੂਰ ਜ਼ਿਲ੍ਹਾ ਪੂਰੀ ਤਰ੍ਹਾਂ ਇਸ ਵੇਲੇ ਹੜ੍ਹਾਂ ਦੀ ਮਾਰ ਥੱਲੇ ਹੈ। ਇਸੇ ਤਰ੍ਹਾਂ ਬੜੀ ਨਦੀ ਪਟਿਆਲੇ ਦੇ ਵਿੱਚ ਉਸ ਦੇ ਵਿੱਚ ਵੀ ਬ੍ਰੀਚ ਹੋਇਆ। ਤੁਸੀਂ ਬੰਨ੍ਹ ਹੈ ਸ਼ਾਹਕੋਟ ਦੇ ਨੇੜੇ ਉਹ ਬ੍ਰੀਚ ਹੋਣ ਕਰਕੇ ਜਿਵੇਂ ਘੱਗਰ ਦੇ ਵਿੱਚ ਬ੍ਰੀਚਸ ਕਰਕੇ ਮੂਨਕ ਏਰੀਆ ਸੰਗਰੂਰ ਦਾ ਪਾਣੀ ਥੱਲੇ ਡੁੱਬਿਆ ਹੋਇਆ ਔਰ ਕਿਸਾਨਾਂ ਦਾ ਕਹਿਣਾ ਵੀ ਇਹ ਇਸ ਲਈ ਟੁੱਟ ਰਹੇ ਨੇ ਬੰਨ੍ਹ ਕਿਉਂਕਿ ਇਹਨਾਂ ਦੀ ਕਈ ਸਾਲਾਂ ਤੋਂ ਰਿਪੇਅਰ ਹੀ ਨਹੀਂ ਹੋਈ। ਜਦੋਂ ਕੋਈ ਮਾੜੀ ਜਿਹੀ ਕਿਤੇ ਘਟਨਾ ਵਾਪਰਦੀ ਹੈ ਤੇ ਸੈਂਟਰ ਵੱਲੋਂ ਪੈਕੇਜ ਦਿੱਤੇ ਜਾਂਦੇ ਨੇ। ਇੱਥੇ ਪੈਕੇਜ ਦਾ ਕੀ ਦੇਣਾ ਹੈ? ਹਾਲਾਂ ਮੀਂਹ ਥੰਮੇ ਹੋਏ ਨੇ ਲੇਕਿਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਫੈਸਲਾ ਕਰ ਰਹੇ ਸੀ ਕਿ ਜੀ ਅਸੀਂ ਜਿਹੜਾ ਉਹਨਾਂ ਚੋਂ ਪਾਣੀ ਹੋਰ ਵੀ ਛੱਡਣਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब अर्ज़ मैं ਤੁਹਾਡੀ ਹੋਸਟ ਅਰਦੀਨ ਕੌਰ ਤੇ ਮੈਂ TV4 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सच्चो सच विच बहुत शुक्रिया जी। सॉरी ਅੱਜ 12 ਜੁਲਾਈ 2023 28 ਹਾਰਡ ਨਾਨਕਸ਼ਾਹੀ ਸੰਮਤ 555 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿਨ ਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ RCN ਕੇਬਲ ਬੈਲਫ੍ਰਾਈਵ ਕੇਬਲ ਕੈਨੇਡਾ roku ਜਾਦੂ ਬਾਕਸ ਸ਼ਾਵਾ Facebook TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲੀਫੋਰਨੀਆ ਤੋਂ ਸਰਦਾਰ ਸਿਮਰਪ੍ਰੀਤ ਸਿੰਘ ਜੀ ਵੱਲੋਂ। ਸੋ ਇਹਨਾਂ ਨੇ TV84 ਦੀ ਵੱਧ ਤੋਂ ਵੱਧ ਮਦਦ ਕਰਨ ਲਈ ਕਿਹਾ ਹੈ ਔਰ ਅਸੀਂ ਵੀ ਚਾਹਾਂਗੇ ਕਿ ਤੁਸੀਂ TV84 ਦੀ ਵੱਧ ਤੋਂ ਵੱਧ ਸਹਾਇਤਾ ਕਰੋ ਔਰ ਤੁਸੀਂ TV84 ਲਈ ਤੁਸੀਂ ਸਾਨੂੰ ਡੋਨੇਟ ਕਰ ਸਕਦੇ ਹੋ ਸਾਡੀ ਵੈਬਸਾਈਟ ਤੇ TV84.tv ਤੇ ਜਾ ਕੇ ਔਰ ਡੋਨੇਸ਼ਨ ਕਰ ਸਕਦੇ ਹੋ ਔਰ ਤੁਸੀਂ ਸਾਨੂੰ WhatsApp ਵੀ ਕਰ ਸਕਦੇ ਹੋ ਜੇ ਤੁਸੀਂ ਸਾਨੂੰ ਡੋਨੇਸ਼ਨ ਦੇਣਾ ਹੈ 5166191984 ਤੇ ਤੁਸੀਂ ਸਾਨੂੰ ਕਾਲ ਵੀ ਕਰ ਸਕਦੇ ਹੋ WhatsApp ਵੀ ਕਰ ਸਕਦੇ ਹੋ। ਸੋ ਅਸੀਂ ਸਰਦਾਰ ਸਿਮਰਪ੍ਰੀਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਸੋ ਵਿਊਅਰਸ ਅੱਜ ਖਾਲਿਸਤਾਨੀ ਕਮਾਂਡੋ ਫੋਰਸ ਦੇ ਜਨਰਲ ਲਾਭ ਸਿੰਘ ਜੀ ਦਾ ਜਿਹੜਾ ਸ਼ਹੀਦੀ ਦਿਨ ਹੈ ਔਰ 12 ਜੁਲਾਈ 1988 ਨੂੰ ਉਹਨਾਂ ਨੂੰ ਟਾਂਡੇ ਦੇ ਨੇੜੇ ਜਿਹੜਾ ਸ਼ਹੀਦ ਕੀਤਾ ਗਿਆ ਸੀ। ਸੋ ਅੱਜ ਦਾ ਜਿਹੜਾ ਸਮੁੱਚਾ ਪ੍ਰੋਗਰਾਮ ਹੈ ਉਹਨਾਂ ਦੀ ਯਾਦ ਨੂੰ ਹੀ ਸਮਰਪਿਤ ਕੀਤਾ ਜਾਏਗਾ ਔਰ ਜਿਹੜਾ ਆਪਾਂ ਦਾ ਮੇਨ ਇਸ਼ੂ ਹੈਗਾ ਉਹ ਪੰਜਾਬ ਦੇ ਹਵਾਲੇ ਨਾਲ ਜਿੱਦਾਂ ਕਿ ਹੜ੍ਹਾਂ ਨਾਲ ਜਿਹੜਾ ਪੰਜਾਬ ਹੈ ਉਹ ਸਾਰਾ ਹੜਿਆ ਪਿਆ ਹੈ ਉਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਵੇਂ ਬਾਰਿਸ਼ਾਂ ਥੰਮ ਗਈਆਂ ਨੇ ਔਰ ਜਿਹੜਾ ਹੜ੍ਹ ਦੀ ਜਿਹੜੀ ਸਥਿਤੀ ਹੈ ਬਹੁਤ ਬੱਤਰ ਹੈ ਔਰ ਘੱਗਰ ਦਰਿਆ ਵਿੱਚ ਜਿਹੜਾ ਪਾੜ ਪੈਣ ਕਰਕੇ ਆਈ ਥਿੰਕ ਸੰਗਰੂਰ ਜ਼ਿਲ੍ਹਾ ਹੜ੍ਹਾਂ ਦੀ ਮਾਰ ਹੇਠ ਹੈ ਔਰ ਭਾਖੜਾ ਬਿਆਸ ਮੈਨੇਜਮੈਂਟ ਵੱਲੋਂ ਜਿਹੜੇ ਬੋਰਡ ਵੱਲੋਂ ਡੈਮ ਵਿੱਚੋਂ ਅੱਗੋਂ ਪਾਣੀ ਛੱਡਣ ਦਾ ਜਿਹੜਾ ਸਖਤ ਹੈ ਉਹ ਵਿਰੋਧ ਕੀਤਾ ਗਿਆ ਹੈ ਔਰ ਲੋਕ ਇੱਕ ਦੂਸਰੇ ਜਿਹੜੀ ਮਦਦ ਤੇ ਆ ਰਹੇ ਨੇ ਔਰ ਜਿਹੜਾ ਸੈਂਟਰ ਹੈ ਸੈਂਟਰ ਵੱਲੋਂ ਪੰਜਾਬ ਨੂੰ ਅਣਗੌਲਿਆਂ ਕਰਕੇ ਕੋਈ ਜਿਹੜਾ ਰਿਲੀਫ ਪੈਕੇਜ ਹੈ ਉਹ ਨਹੀਂ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨੇ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਰਾਜ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਆਪਣੇ ਉਹਨਾਂ ਸਮੂਹ ਦਰਸ਼ਕਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਨ੍ਹਾਂ ਵੱਲੋਂ ਕੱਲ੍ਹ ਦੇ ਪ੍ਰੋਗਰਾਮ ਨੂੰ ਬਹੁਤ ਪਸੰਦ ਕੀਤਾ ਗਿਆ। ਬਿਲਕੁਲ ਸ਼ਾਇਦ ਲੰਬੀ ਗੈਰ ਹਾਜ਼ਰੀ ਤੋਂ ਬਾਅਦ ਇੰਤਜ਼ਾਰ ਵੀ ਹੋਏਗੀ ਇਸ ਲਈ ਕਿਉਂ ਨਹੀਂ ਉਹ ਪ੍ਰੋਗਰਾਮ ਹੋਰ ਵੀ ਬਹੁਤਿਆਂ ਨੂੰ ਵਧੀਆ ਲੱਗਾ ਹੋਏਗਾ। ਹਾਲਾਂਕਿ ਜਦੋਂ ਅਸੀਂ ਸੈਕੰਡ ਸੈਗਮੈਂਟ ਜਿਹੜਾ ਕਿ 1988 ਦੇ ਵਿੱਚ ਜਦੋਂ ਪਾਣੀ ਨੂੰ ਹਥਿਆਰ ਵਜੋਂ ਵਰਤਿਆ ਭਾਰਤੀ ਏਜੰਸੀਆਂ ਨੇ ਔਰ ਕਿਵੇਂ ਪੰਜਾਬ ਦੇ ਵਿੱਚ ਤਬਾਹੀ ਮਚਾਈ ਔਰ ਉਸ ਦਾ ਕਿਵੇਂ ਉਹ ਇਨਸਾਫ ਵੀ ਦਿੱਤਾ ਗਿਆ ਉਸ ਵੇਲੇ ਦੇ ਲੈਫਟੀਨੈਂਟ ਜਨਰਲ ਸ਼ਰਮਾ ਨੂੰ BN ਸ਼ਰਮਾ
ਜਿਸ ਦੀ ਨਿਗਰਾਨੀ ਥੱਲੇ ਜਿਹੜਾ ਹੈ ਉਹ ਪਾਣੀ ਨੂੰ ਐਜ਼ ਏ ਵੈਪਨ ਮੇਨ ਲਾਈਨ ਭਾਖੜਾ 'ਚੋਂ ਪਾਣੀ ਛੱਡ ਕੇ ਪੰਜਾਬ ਨੂੰ ਤਬਾਹ ਬਰਬਾਦ ਕੀਤਾ ਗਿਆ ਸੀ। ਅੱਛਾ। ਸੋ ਉਹਦੇ 'ਚ ਸਾਡੇ ਕੁਛ ਵੀਰਾਂ ਨੇ ਪੁਆਇੰਟ ਆਊਟ ਕੀਤਾ ਹੈ ਕਿ ਜਿੱਥੇ ਅਸੀਂ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਜ਼ਿਕਰ ਕੀਤਾ, ਉਹਨਾਂ ਦਾ ਨਾਂ ਖਾਸ ਤੌਰ ਤੇ SYL ਕੈਨਾਲ ਜਿਹੜੀ ਹੈ ਉਸ ਨੂੰ ਰੋਕਣ ਲਈ ਹੁੰਦਾ ਹੈ। ਮੈਂ ਕਿਉਂਕਿ ਬਹੁਤ ਵਾਰ ਇਹ ਜਿਹੜੇ ਇਨਰ ਐਕਸ਼ਨ ਨੇ ਉਹਨਾਂ ਦੇ ਵਿੱਚ ਕਪਲ ਆਫ ਹੋਰ ਵੀ ਸਿੰਘ ਇਨਵੋਲਵ ਹੁੰਦੇ ਨੇ, ਕਈ ਵਾਰ ਸਾਂਝਾ ਜਥੇਬੰਦੀਆਂ ਦਾ ਆਪਰੇਸ਼ਨ ਵੀ ਹੁੰਦਾ ਹੈ। ਸੋ ਇਹ ਨਹੀਂ ਹੈ ਵੀ ਅਸੀਂ ਬਾਕੀਆਂ ਦੇ ਕਿਸੇ ਦੇ ਕ੍ਰੈਡਿਟ ਨੂੰ ਘੱਟ ਕੀਤਾ ਅਸੀਂ, ਕਿਉਂਕਿ ਇਹ ਨਾ SYL ਕੈਨਾਲ ਨਾਲ ਜਾਂ ਪਾਣੀਆਂ ਦੇ ਮੁੱਦੇ ਦੇ ਉੱਤੇ ਭਾਈ ਬਲਵਿੰਦਰ ਸਿੰਘ ਜਟਾਣਾ ਦਾ ਆਇਆ, ਇਸ ਲਈ ਅਸੀਂ ਉਹਨਾਂ ਦਾ ਜ਼ਿਕਰ ਕੀਤਾ। ਹਾਲਾਂਕਿ ਸਾਨੂੰ ਪਤਾ ਹੈ ਵੀ ਉਸ ਸੈਕਸ਼ਨ ਦੇ ਵਿੱਚ ਵੀ ਜਿਹਦੇ 'ਚ ਕਿ 2 ਸੀਨੀਅਰ ਇੰਜੀਨੀਅਰ ਚੰਡੀਗੜ੍ਹ 'ਚ ਮਾਰੇ ਗਏ ਸੀ, ਜਿਨ੍ਹਾਂ ਦੀ ਦੇਖ ਰੇਖ ਥੱਲੇ SYL ਕੈਨਾਲ ਕੱਢੀ ਜਾ ਰਹੀ ਸੀ। ਔਰ ਇਹ ਜਿਹੜਾ ਐਕਸ਼ਨ ਇਸ BN ਸ਼ਰਮਾ ਦੇ ਖਿਲਾਫ ਹੋਇਆ ਸੀ, ਇਹ ਵੀ ਜਿਹੜਾ ਹੈ ਇਸ ਦੀ ਇੱਕ ਆਪਣੀ ਅਹਿਮੀਅਤ ਸੀ। ਔਰ ਇਸ ਦੇ ਵਿੱਚ ਕੁਛ ਜਿਹੜੀ ਹੈ ਇਨਫੋਰਮੇਸ਼ਨ ਉਹ ਅੱਡ-ਅੱਡ ਜਥੇਬੰਦੀਆਂ ਵੱਲੋਂ ਸਾਂਝੀ ਵੀ ਕੀਤੀ ਜਾਂਦੀ ਸੀ, ਭਾਵੇਂ ਮੌਕੇ ਤੇ ਉਹਨੂੰ ਕੋਈ ਐਗਜ਼ੀਕਿਊਟ ਕਰੇ। ਸੋ ਇਹ ਕੋਈ ਇਵੇਂ ਨਹੀਂ ਸੀ ਵੀ ਅਸੀਂ ਇੱਕ ਐਕਸ਼ਨ ਦੇ ਉੱਤੇ ਫੋਕਸ ਕੀਤਾ, ਅਸੀਂ ਓਵਰਆਲ, ਕਿਉਂਕਿ ਭਾਈ ਬਲਵਿੰਦਰ ਸਿੰਘ ਜਟਾਣਾ ਉਹਨਾਂ ਦਾ ਜਨਮ ਦਿਨ ਸੀ 2 ਦਿਨ ਪਹਿਲਾਂ, ਔਰ ਉਹਨਾਂ ਦੇ ਰੋਲ ਨੂੰ ਜਿਵੇਂ SYL ਕੈਨਾਲ ਦੇ ਮੁੱਦੇ ਤੇ ਸਿੱਧੂ ਮੂਸੇਵਾਲਾ ਵੱਲੋਂ ਵੀ ਉਭਾਰਿਆ ਗਿਆ, ਔਰ ਬਾਅਦ 'ਚ ਉਹਨਾਂ ਦੀ ਪਿਕਚਰ ਵੀ ਸੈਂਟਰਲ ਸਿੱਖ ਮਿਊਜ਼ੀਅਮ 'ਚ ਲੱਗੀ। ਔਰ ਜਦੋਂ ਹੁਣ ਹੜ੍ਹ ਆਏ ਨੇ ਔਰ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕਰਨ ਦੀ ਲਾਈਨ ਆਈ, ਸੋ ਅਸੀਂ ਉਹਨਾਂ ਨੂੰ ਉਹਨਾਂ ਦੀ ਬਣਦੀ ਜਿਹੜੀ ਹੈ ਟ੍ਰਿਬਿਊਟ ਦਿੱਤੀ। ਅੱਜ ਦੇ ਪ੍ਰੋਗਰਾਮ ਨੂੰ ਗੁਰਸਿਮਰਪ੍ਰੀਤ ਸਿੰਘ ਹੋਰਾਂ ਨੇ ਕੈਲੀਫੋਰਨੀਆ ਤੋਂ ਸਪਾਂਸਰ ਕੀਤਾ, ਉਹਨਾਂ ਦਾ ਸ਼ੁਕਰੀਆ। ਉਹਨਾਂ ਨੇ ਅਪੀਲ ਵੀ ਕੀਤੀ ਹੈ TV 84 ਦੀ ਮਦਦ ਲਈ। ਅਪੀਲ ਤਾਂ ਤੁਸੀਂ ਰੋਜ਼ ਕਰਦੇ ਹੋ, ਪਤਾ ਨਹੀਂ ਇਹ ਵੀ ਹੁਣ ਇੱਕ ਰਿਕਾਰਡ ਵਾਂਗ ਬਹੁਤਿਆਂ ਦੇ ਰਜਿਸਟਰੀ ਹੋ ਗਈ ਹੈ। ਲੇਕਿਨ ਅਸੀਂ ਇਹ ਜ਼ਰੂਰ ਕਵਾਂਗੇ ਕਿ ਭਾਈ ਤੁਹਾਡੀ ਹਰ ਕਿਸਮ ਦੀ ਮਦਦ, ਜਿੱਥੇ ਤੁਸੀਂ ਫਾਈਨੈਂਸ਼ੀਅਲ ਮਦਦ ਕਰੋ, ਉੱਥੇ ਨਾਲ ਦੀ ਨਾਲ ਜੇ ਤੁਸੀਂ ਪ੍ਰੋਗਰਾਮ ਜਦੋਂ ਚੱਲ ਰਿਹਾ ਹੁੰਦਾ ਹੈ ਉਦੋਂ ਤੁਸੀਂ ਵਾਚ ਕਰ ਰਹੇ ਹੋ, ਉਸ ਨੂੰ ਲਾਈਕ ਕਰੋ, ਉਸ ਨੂੰ ਸ਼ੇਅਰ ਕਰੋ। ਜੇ ਨਹੀਂ ਵੀ ਉਦੋਂ ਦੇਖਦੇ ਉਸ ਤੋਂ ਬਾਅਦ ਵੀ ਲਾਈਕ ਕਰੋ, ਸ਼ੇਅਰ ਕਰੋ। ਇਸ ਦੇ ਨਾਲ ਪ੍ਰੋਗਰਾਮ ਦੀ ਮਕਬੂਲੀਅਤ ਵੀ ਹੁੰਦੀ ਹੈ ਤੇ ਤੁਹਾਡੇ ਸ਼ੇਅਰ ਕਰਨ ਨਾਲ ਸਾਡਾ, ਕਿਉਂਕਿ ਮਕਸਦ ਦੇ ਕੋਈ ਪ੍ਰੋਫਿਟ ਮੇਕਿੰਗ ਤਾਂ ਇੰਡਸਟਰੀ ਨਹੀਂ ਹੈ, ਇਹ ਤੁਹਾਡੀ ਮਦਦ ਨਾਲ ਹੀ ਚੱਲਦੀ ਹੈ। ਔਰ ਜਿੰਨੇ ਵੱਧ ਤੋਂ ਵੱਧ ਲੋਕਾਂ ਤੱਕ ਇਹ ਮੈਸੇਜ ਪਹੁੰਚੇਗਾ, ਉਨਾ ਹੀ ਜਿਹੜਾ ਸੱਚ, ਹੱਕ, ਇਨਸਾਫ ਦਾ ਪ੍ਰਚਾਰ ਹੋਏਗਾ। ਨਹੀਂ ਤਾਂ ਫਾਲਸ ਨੈਰੇਟਿਵ, ਝੂਠੇ ਨੈਰੇਟਿਵ ਵਾਲੇ ਤਾਂ ਚਾਰ ਚਫੇਰੇ ਘੁੰਮ ਹੀ ਰਹੇ ਨੇ। ਅੱਜ ਜਿਵੇਂ ਤੁਸੀਂ ਦੱਸਿਆ ਕਿ ਜਨਰਲ ਲਾਭ ਸਿੰਘ ਖਾਲਿਸਤਾਨ ਕਮਾਂਡੋ ਫੋਰਸ ਦੇ ਦੂਸਰੇ ਜਰਨੈਲ ਭਾਈ ਮਨਵੀਰ ਸਿੰਘ ਚਹੇੜੂ ਤੋਂ ਬਾਅਦ ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਦਾ ਨਾਮ ਦਿੱਤਾ ਗਿਆ ਸੀ, ਉਹਨਾਂ ਦਾ ਸ਼ਹੀਦੀ ਦਿਨ ਹੈ। ਅੱਜ ਤੋਂ ਠੀਕ 35 ਸਾਲ ਪਹਿਲਾਂ 12 ਜੁਲਾਈ 1988 ਨੂੰ ਉਹਨਾਂ ਨੇ ਸ਼ਹੀਦੀ ਜਾਮ ਪੀਤਾ ਸੀ। ਉਹਨਾਂ ਦਾ ਜ਼ਿਕਰ ਅਸੀਂ ਕਰਾਂਗੇ ਥੋੜਾ ਹੋਰ ਵੀ ਵੇਰਵੇ ਦੇ ਨਾਲ, ਪਰ ਉਸ ਤੋਂ ਪਹਿਲਾਂ ਅਕਸਰ ਜਦੋਂ ਮੈਂ ਜੈਨੋਸਾਈਡ ਨੂੰ ਬਿਆਨਦਾ ਕਿ ਭਾਈ ਜੈਨੋਸਾਈਡ ਜਦੋਂ ਕਿਹਾ ਜਾਂਦਾ ਹੈ, ਬੇਸ਼ੱਕ ਉਸ ਦੀਆਂ 10 ਸਟੇਜਸ ਨੇ ਡਾਕਟਰ ਗ੍ਰੈਗਰੀ ਵੱਲੋਂ ਕਈਆਂ ਗਈਆਂ ਜਿਹੜੀਆਂ UN ਨੇ ਮੰਨੀਆਂ, ਪਰ ਇੱਕ ਕੋਟ ਜਿਹੜੀ ਮੇਰੀਆਂ ਅੰਗਰੇਜ਼ੀ ਸਪੀਚਸ ਦਾ ਵੀ ਕਾਫੀ ਅਹਿਮ ਹਿੱਸਾ ਹੁੰਦੀ ਹੈ, ਇਸ ਪ੍ਰੋਗਰਾਮ 'ਚ ਵੀ ਮੈਂ ਡਿਸਕਸ ਕੀਤਾ, ਉਹ ਮਿਲਾਨ ਕੁੰਦਰਾ ਉਹਨਾਂ ਦੀ ਕੋਟ। ਔਰ ਮੈਂ ਅੱਜ ਇਸ ਲਈ ਇਸ ਕੋਟ ਨੂੰ ਵੀ ਦੁਹਰਾਵਾਂਗਾ ਔਰ ਮਿਲਾਨ ਕੁੰਦਰਾ ਨੂੰ ਵੀ ਮੈਂ ਯਾਦ ਕਰਨਾ ਚਾਹੁੰਦਾ, ਕਿਉਂਕਿ ਅੱਜ ਦੀਆਂ ਪ੍ਰਮੁੱਖ ਇੰਟਰਨੈਸ਼ਨਲ ਖਬਰਾਂ ਦੇ ਵਿੱਚ ਮਿਸਟਰ ਮਿਲਾਨ ਕੁੰਦਰਾ ਇਸ ਦੁਨੀਆ ਤੋਂ ਰੁਖਸਤ ਹੋ ਗਏ ਨੇ। ਲਗਭਗ ਉਹਨਾਂ ਦੀ 94 ਸਾਲ ਦੀ ਉਮਰ ਸੀ। 1929 ਦੇ ਵਿੱਚ ਉਹ ਚੈਕੋਸਲੋਵਾਕੀਆ 'ਚ ਪੈਦਾ ਹੋਏ, ਜਿਹੜਾ ਚੈਕੋਸਲੋਵਾਕੀਆ ਮੁਲਕ ਹੁਣ 2 ਹਿੱਸਿਆਂ, ਚੈਕ ਰਿਪਬਲਿਕ ਔਰ ਸਲੋਵਾਨੀਆ, ਉਸ ਦੇ ਵਿੱਚ ਵੰਡਿਆ ਜਾ ਚੁੱਕਾ ਹੈ। ਔਰ ਚੈਕੋਸਲੋਵਾਕੀਆ 'ਚ ਪੈਦਾ ਹੋਏ ਇਸ ਫ੍ਰੀਲੈਂਸ ਰਾਈਟਰ ਨੇ ਦੁਨੀਆ ਦੇ ਵਿੱਚ ਬਹੁਤ ਸ਼ੋਹਰਤ ਖੱਟੀ। ਮਿਲਾਨ ਕੁੰਦਰਾ ਨਾਂ ਦਾ ਇਹ ਸ਼ਖਸ, ਬੇਸ਼ੱਕ ਉਹਨੂੰ ਕਦੇ ਨੋਬਲ ਪ੍ਰਾਈਜ਼ ਨਹੀਂ ਦਿੱਤਾ ਗਿਆ, ਪਰ ਜਿੰਨੀ ਮਕਬੂਲੀਅਤ ਉਹਨਾਂ ਦੀ ਹਰ ਸਰਕਲ ਦੇ ਵਿੱਚ ਹੋਈ, ਉਹਨਾਂ ਨੇ ਆਪਣੀ ਥਾਂ ਬਣਾਈ, ਕਿਉਂਕਿ ਉਹਨਾਂ ਨੇ ਕਮਿਊਨਿਸਟ ਈਰਾ ਵੀ ਦੇਖਿਆ, ਸਟਾਲਿਨ ਦਾ ਦੌਰ ਵੀ ਦੇਖਿਆ ਚੈਕੋਸਲੋਵਾਕੀਆ 'ਚ, ਜਦੋਂ ਕਿ ਉਹਨਾਂ ਨੂੰ ਫਿਰ ਹਿਜਰਤ ਕਰਨੀ ਪਈ ਜਾਂ ਦੇਸ਼ ਨਿਕਾਲਾ ਮਿਲਿਆ ਔਰ ਬਾਕੀ ਦੀ ਫਿਰ ਉਹ ਫਰਾਂਸ ਆਏ, ਫਰਾਂਸ ਦੀ ਨੈਸ਼ਨੈਲਿਟੀ ਲਈ। ਬਹੁਤ ਸਾਰੀਆਂ ਉਹਨਾਂ ਦੀਆਂ ਕਿਤਾਬਾਂ ਜਿਹੜੀਆਂ ਬਾਅਦ 'ਚ ਉਹਨਾਂ ਨੇ ਫਰੈਂਚ ਸਿੱਖੀ, ਫਰੈਂਚ ਦੇ ਵਿੱਚ ਵੀ ਲਿਖੀਆਂ, ਔਰ ਜਿਨ੍ਹਾਂ ਦੀਆਂ ਕੋਟਸ, ਜਿਵੇਂ ਅਸੀਂ ਮਾਰਕ ਟਵੇਨ ਦਾ ਜ਼ਿਕਰ ਕੀਤਾ ਸੀ ਕਿ ਅਮਰੀਕਨ ਥਿੰਕਰ, ਉਸ ਦੀਆਂ ਕੋਟਸ ਡਿਸਕਸ ਹੁੰਦੀਆਂ ਨੇ। ਇਵੇਂ ਹੀ ਮਿਲਾਨ ਕੁੰਦਰਾ ਨੇ ਜੋ ਕੁਛ ਡਿਕਟੇਟਰਸ਼ਿਪ ਦੇ ਵਿੱਚ ਸੀ,
ਇੱਕ ਸਟੇਜ ਤੇ, ਹਾਲਾਂਕਿ ਖੁਦ ਕਮਿਊਨਿਸਟ ਪਾਰਟੀ ਦੇ ਮੈਂਬਰ ਸੀ, ਲੇਕਿਨ ਫਰੀडम ਆਫ ਐਕਸਪ੍ਰੈਸ਼ਨ, ਫ੍ਰੀ ਸਪੀਚ ਔਰ ਕਿਵੇਂ ਜਿਹੜੇ ਡੋਮੀਨੇਟ ਕਲਚਰ ਦੂਸਰਿਆਂ ਦੇ ਉੱਤੇ ਹਾਵੀ ਹੁੰਦੇ ਨੇ ਔਰ ਉਹਨਾਂ ਦਾ ਨਾਮੋ ਨਿਸ਼ਾਨ ਮਿਟਾ ਦਿੰਦੇ ਨੇ। ਔਰ ਜਦੋਂ ਉਹਨਾਂ ਨੇ ਬਹੁਤ ਅਰਲੀ ਡੇਜ਼ ਦੇ ਵਿੱਚ ਲਿਖਿਆ ਸੀ ਕਿ ਉਹਨਾਂ ਦਾ ਆਪਣਾ ਮੁਲਕ ਚੈਕੋਸਲੋਵਾਕੀਆ ਸੀ, ਉਹਨਾਂ ਨੇ ਕਿਹਾ ਜੇ ਕੋਈ ਇਹ ਕਹੇ ਕਿ ਚੈਕੋਸਲੋਵਾਕੀਆ ਇੱਕ ਦਿਨ ਦੁਨੀਆ ਦੇ ਨਕਸ਼ੇ ਤੇ ਨਹੀਂ ਰਹੇਗਾ, ਤੇ ਐਜ਼ ਏ ਚਾਈਲਡ, ਐਜ਼ ਏ ਸਟੂਡੈਂਟ ਜਦੋਂ ਤੁਸੀਂ ਉਸ ਮੁਲਕ ਦਾ ਇਤਿਹਾਸ ਪੜ੍ਹ ਰਹੇ ਹੋ ਤੇ ਤੁਸੀਂ ਇਹ ਕਹਿਣਾ ਸੀ ਜਾਂ ਤੁਸੀਂ ਕਹੋਗੇ ਕਿ ਇਹ ਤਾਂ ਮੂਰਖਾਨਾ ਗੱਲ ਹੈ, ਇਹ ਸੰਭਵ ਹੀ ਨਹੀਂ ਹੈ। ਲੇਕਿਨ ਇਹ ਗੱਲ ਮਿਲਾਨ ਕੁੰਦਰਾ ਦੀ ਜ਼ਿੰਦਗੀ 'ਚ ਹੋਈ ਕਿ ਚੈਕੋਸਲੋਵਾਕੀਆ ਵਾਕਈ ਮੁਲਕ ਨਹੀਂ ਰਿਹਾ। ਸੋ ਮਤਲਬ ਇਹ ਸੀ ਕਿ ਦੁਨੀਆ ਦੇ ਵਿੱਚ ਨਾ ਸਿਰਫ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਕੁਦਰਤ ਦੇ ਵਿੱਚ ਇੱਕ ਮੋਸ਼ਨ ਹੈ, ਨੇਚਰ ਬਦਲਦੀ ਹੈ, ਬਦਲਾਅ ਕੁਦਰਤ ਦਾ ਨਿਯਮ ਹੈ, ਉੱਥੇ ਦੁਨੀਆ ਦੇ ਨਕਸ਼ੇ ਵੀ ਬਦਲਦੇ ਨੇ। ਅੱਡ-ਅੱਡ ਲੋਕ, ਅੱਡ-ਅੱਡ ਹਾਕਮ ਅੱਡ-ਅੱਡ ਰੰਗਾਂ 'ਚ ਆਉਂਦੇ ਨੇ। ਕੁਛ ਲੋਕ ਉਹਨਾਂ ਦੇ ਨਾਲ, ਔਰ ਖ਼ਾਸ ਤੌਰ 'ਤੇ ਉਹਨਾਂ ਦਾ ਸ਼ਿਕਵਾ ਹਮੇਸ਼ਾ ਕਵੀਆਂ ਔਰ ਲਿਖਾਰੀਆਂ 'ਤੇ ਸੀ ਕਿ ਕਿਵੇਂ ਜਿਹੜੀਆਂ ਆਵਾਜ਼ਾਂ, ਜਿਹੜੀਆਂ ਕਲਮਾਂ ਆਜ਼ਾਦ ਹੋਣੀਆਂ ਚਾਹੀਦੀਆਂ ਨੇ, ਜ਼ੁਲਮ ਨੂੰ ਬੇਨਕਾਬ ਕਰਨ ਵਾਲੀਆਂ ਹੋਣੀਆਂ ਚਾਹੀਦੀਆਂ ਨੇ, ਉਹ ਅਲਟੀਮੇਟਲੀ ਤਾਕਤਵਰ ਹਾਕਮਾਂ ਦੇ ਸਾਹਮਣੇ ਝੁਕ ਜਾਂਦੀਆਂ ਨੇ, ਵਿਕ ਜਾਂਦੀਆਂ ਨੇ, ਲੰਮੀਆਂ ਪੈ ਜਾਂਦੀਆਂ ਨੇ ਔਰ ਉਹਨਾਂ ਦਾ ਹੀ ਗੁਣ ਗਾਇਨ ਕਰਨਾ ਸ਼ੁਰੂ ਕਰ ਦਿੰਦੀਆਂ ਨੇ। ਮਿਲਾਨ ਕੁੰਦਰਾ ਨੇ ਜਿਹੜਾ ਹੈ ਉਹ ਆਜ਼ਾਦਾਨਾ ਕਲਮ ਨੂੰ ਚਲਾਇਆ। ਇਨਸਾਨੀ ਸ਼ਖਸੀਅਤ ਬਾਰੇ ਵੀ ਉਹਨਾਂ ਦੀਆਂ ਬਹੁਤ ਸਾਰੀਆਂ ਲਿਖਤਾਂ ਬੜੀਆਂ ਪਪੂਲਰ ਨੇ, ਪਰ ਮੈਂ ਕਿਉਂਕਿ ਮੇਰੇ ਇਹ ਕੋਟ ਮੈਂ ਸਮਝਦਾ ਵੀ ਹਰ ਉਹ ਫਰੀडम ਫਾਈਟਰ ਜਿਹੜਾ ਲੜ ਰਿਹਾ ਆਪਣੀ ਤਹਿਜ਼ੀਬ ਨੂੰ ਬਚਾਉਣ ਲਈ, ਆਪਣੇ ਇਤਿਹਾਸ ਨੂੰ ਬਚਾਉਣ ਲਈ, ਆਪਣੀ ਜ਼ਬਾਨ ਨੂੰ ਬਚਾਉਣ ਲਈ, ਉਸ ਨੂੰ ਆਵਾਜ਼ ਮਿਲਾਨ ਕੁੰਦਰਾ ਨੇ ਦਿੱਤੀ ਹੈ ਕਿ ਕਿਵੇਂ ਸਿਸਟੇਮੈਟਿਕਲੀ ਕਲਚਰ ਡਿਸਟਰੋਏ ਕੀਤੇ ਜਾਂਦੇ ਨੇ, ਕਿਵੇਂ ਜ਼ਬਾਨਾਂ ਡਿਸਟਰੋਏ ਕੀਤੀਆਂ ਜਾਂਦੀਆਂ, ਕਿਵੇਂ ਫਿਰ ਜਿਨ੍ਹਾਂ ਦੇ ਕੋਲ ਤਾਕਤ ਆਉਂਦੀ ਹੈ ਉਹ ਆਪਣਾ ਨੈਰੇਟਿਵ ਬਣਾਉਂਦੇ ਨੇ, ਉਸ ਨੈਰੇਟਿਵ ਨੂੰ ਕਿਵੇਂ ਲਾਗੂ ਕੀਤਾ ਜਾਂਦਾ ਹੈ, ਤੇ ਕਿਵੇਂ ਵਕਤ ਪਾ ਕੇ ਜਿਨ੍ਹਾਂ ਕੌਮਾਂ ਦਾ ਬੜਾ ਸੁਨਹਿਰੀ ਇਤਿਹਾਸ ਹੁੰਦਾ ਹੈ, ਸੁਨਹਿਰੀ ਵਿਰਸਾ ਹੁੰਦਾ ਹੈ, ਉਹ ਭੁੱਲਣਾ ਸ਼ੁਰੂ ਕਰ ਦਿੰਦੇ ਨੇ। ਔਰ ਉਹਨਾਂ ਨੇ ਕਿਹਾ ਵੀ ਫਿਰ ਭੁੱਲਣਾ ਇੱਕ ਜਿਹੜਾ ਹੈ ਉਹ ਰੂਲ ਆਫ ਦਾ ਥੰਬ ਬਣ ਜਾਂਦਾ। ਸੋ ਅਸੀਂ ਮਿਲਾਨ ਕੁੰਦਰਾ ਨੂੰ ਵੀ ਯਾਦ ਕਰਦੇ ਹਾਂ ਕਿਉਂਕਿ ਦੁਨੀਆ ਦੇ ਵਿੱਚ ਨਿਡਰ ਕੌਮਾਂ ਦੀ ਜਿਹੜੀ ਵੀ ਕੋਈ ਗੱਲ ਜਦੋਂ ਤੁਰਦੀ ਹੈ ਤੇ ਉਹ ਚਾਰ ਚਫੇਰੇ ਦੇਖਦੇ ਨੇ, ਬੇਸ਼ੱਕ ਉਹ ਕਦੇ ਕੋਈ ਮੈਲਕਮ ਐਕਸ ਦੀ ਆਜ਼ਾਦ ਆਵਾਜ਼ ਹੋਏ ਜਾਂ ਜਦੋਂ ਅਸੀਂ ਸਾਊਥ ਅਮਰੀਕਾ ਦੇ ਹਵਾਲੇ ਨਾਲ ਚੀ ਗੁਵੇਰਾ ਦੀ ਗੱਲ ਕਰਦੇ ਹਾਂ ਜਾਂ ਨੈਲਸਨ ਮੰਡੇਲਾ ਦੀ ਗੱਲ ਕਰਦੇ ਹਾਂ। ਸੋ ਆਪਣੇ ਖਿੱਤੇ ਦੇ ਵਿੱਚ ਵੀ ਜਦੋਂ ਅਸੀਂ ਹਰਜਿੰਦਰ ਸਿੰਘ ਜੰਦਾ, ਸੁਖਦੇਵ ਸਿੰਘ ਸੁੱਖਾ ਵਰਗੇ ਯੋਧੇ ਜਿਨ੍ਹਾਂ ਦੀਆਂ ਜੇਲ੍ਹ ਚਿੱਠੀਆਂ 'ਚੋਂ ਤੁਸੀਂ ਅੰਦਾਜ਼ਾ ਲਾਉਂਦੇ ਹੋ ਕਿ ਕਿਵੇਂ ਨਿਡਰਤਾ ਦੇ ਲਈ, ਕਿਉਂਕਿ ਉਸ ਚਿੱਠੀ ਦੇ ਵਿੱਚ ਉਹਨਾਂ ਨੇ ਚੀ ਗੁਵੇਰਾ ਦਾ ਹਵਾਲਾ ਵੀ ਦਿੱਤਾ, ਨੈਲਸਨ ਮੰਡੇਲਾ ਦਾ ਵੀ ਦਿੱਤਾ, ਔਰ ਇੱਕ ਖੂਬਸੂਰਤ ਉਹਦੇ 'ਚ ਉਹਨਾਂ ਦਾ ਕੋਟ ਸੀ ਕਿ ਜਦੋਂ ਜ਼ੁਲਮ ਦੀ ਅਖੀਰ ਹੁੰਦੀ ਹੈ ਤੇ ਫਿਰ ਕੋਈ ਬੰਦਾ ਵੈਰਾਗੀ ਵਰਗਾ ਆਪਣੀ ਉਸ ਝੌਂਪੜੀ 'ਚੋਂ, ਆਪਣੇ ਉਸ ਥਾਂ ਤੋਂ ਨਿਕਲ ਕੇ ਬੰਦਾ ਸਿੰਘ ਬਹਾਦਰ ਬਣ ਕੇ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਜੂਝਦਾ। ਸੋ ਅਸੀਂ ਮਿਲਾਨ ਕੁੰਦਰਾ ਨੂੰ ਵੀ ਅੱਜ ਯਾਦ ਕਰ ਰਹੇ ਹਾਂ। ਉਹਨਾਂ ਦੀ ਜਿਹੜੀ ਕੋਟ ਦਾ ਮੈਂ ਜ਼ਿਕਰ ਕਰਦਾ, ਮੈਂ ਐਗਜ਼ੈਕਟਲੀ ਉਸ ਨੂੰ ਸ਼ੇਅਰ ਵੀ ਕਰਨਾ ਚਾਹੁੰਦਾ। The first step in liquidating a people is to erase its memory, destroy its books, its culture, its history. Then have somebody write new books, manufacture a new culture, invent a new history. Before long, the nation will begin to forget what it is and what it was. The world around it will forget even faster. The struggle of man against power is the struggle of memory against forgetting. ਹੁਣ ਇਸ ਦਾ ਪੰਜਾਬੀ ਅਨੁਵਾਦ ਬਣਦਾ ਹੈ, The first step in liquidating a people is to erase its memory. ਕਿ ਕਿਸੇ ਵੀ ਕੌਮ ਨੂੰ, ਨੇਸ਼ਨ ਨੂੰ, ਕਬੀਲੇ ਨੂੰ ਜੇ ਖਤਮ ਕਰਨਾ ਹੈ ਤੇ ਪਹਿਲਾ ਕਦਮ ਹੈ ਕਿ ਉਸ ਦੀ ਯਾਦਾਸ਼ ਮਿਟਾ ਦਿਓ। ਹੁਣ ਜਦੋਂ ਬਾਰ-ਬਾਰ ਸਿੱਖਾਂ ਨੂੰ ਭਾਰਤੀ ਹਾਕਮ ਜਾਂ ਉਹਨਾਂ ਦੇ ਦੁਮਛੱਲੇ ਕਹਿੰਦੇ ਨੇ ਕਿ ਜੀ ਜੂਨ 84 ਨੂੰ 39 ਸਾਲ ਹੋ ਗਏ, ਇੰਦਰਾ ਗਾਂਧੀ ਵੀ ਮਾਰੀ ਗਈ, ਵੈਦਿਆ ਵੀ ਮਾਊਂਟ, ਭੁੱਲ ਜਾਓ। ਔਰ ਉਹ ਇਹ ਕਹਿੰਦੇ ਨੇ ਕਿ ਇਹ ਜਿਹੜਾ ਫਸਟ ਸਟੈਪ ਹੈ, ਜਿਹਨਾਂ ਲੋਕਾਂ ਨੂੰ ਉਹਨਾਂ ਦੇ ਨਾਲ ਕੀ ਵਾਪਰਿਆ, ਕੀ ਵਾਪਰ ਰਿਹਾ, ਕੀ ਵਾਪਰ ਸਕਦਾ ਹੈ, ਜਿਹੜੇ ਇਸ ਸਾਰੇ ਨੂੰ, ਕਿਉਂਕਿ ਜੋ ਵਾਪਰ ਸਕੇਗਾ ਉਸ ਦਾ ਆਧਾਰ ਤਾਂ ਪਾਸਟ ਦੇ ਵਿੱਚ ਪਿਆ। ਜੇ ਤੁਹਾਡੀ ਯਾਦਾਸ਼ ਚੋਂ ਉਹ ਗੱਲ ਕੱਢ ਦਿੱਤੀ ਜਾਂਦੀ ਹੈ
ਤੇ ਫਿਰ ਔਰ ਜਿਹੜੇ ਸਾਡੇ ਬਜ਼ੁਰਗਾਂ ਨੇ ਅਰਦਾਸ ਨੂੰ ਜਿਹੜਾ ਉਹ ਫਾਈਨਲ ਸ਼ੇਪ ਦਿੱਤੀ, ਉਹ ਯਾਦ ਦਹਾਨੀ ਸੀ। ਬੇਸ਼ੱਕ ਜਦੋਂ ਅਸੀਂ ਬੰਦ ਕਟਾਏ, ਖੋਪਰੀਆਂ ਲੋਹਾਈਆਂ, ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਅੱਜ ਦੀ ਦੁਨੀਆ 'ਚ ਤਾਂ ਇਸ ਕਿਸਮ ਦੇ ਟਾਰਚਰ ਦੇ ਤਰੀਕੇ ਨਹੀਂ ਨੇ। ਪਰ ਕਿਉਂ ਉਹਨਾਂ ਨੇ ਇਸ ਨੂੰ ਕਿ ਭਾਈ ਰੋਜ਼ਾਨਾ 2 ਵੇਲੇ ਹਰ ਸਿੱਖ ਨੇ ਇਸ ਨੂੰ ਅਕਾਲ ਪੁਰਖ ਵਾਚਕ ਇਸ ਅਰਦਾਸ ਨੂੰ ਜਿਹੜਾ ਉਹ ਕਰਨਾ ਕਿ ਭਾਈ ਇਹਨਾਂ ਚੋਂ ਅਸੀਂ ਨਿਕਲੇ ਹੋਏ ਹਾਂ, ਔਰ ਇਹ ਜਿਹੜੀ ਸਿੱਖੀ ਸਾਡੇ ਸਿਰ ਤੇ ਜੂੜਾ ਸੱਜਦਾ ਹੈ, ਸਾਡੇ ਸਿਰ ਤੇ ਦਸਤਾਰ ਸੱਜਦੀ ਹੈ, ਸਾਡੇ ਨਾਲ ਸਿੰਘ ਔਰ ਕੌਰ ਲੱਗਾ ਹੋਇਆ ਹੈ। ਇਹਦੇ ਲਈ ਅਸੀਂ ਕਈ ਸਦੀਆਂ, 4 ਸਦੀਆਂ ਤੋਂ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਤੋਂ ਜੇ ਸ਼ੁਰੂ ਕਰੀਏ ਤੇ ਅਸੀਂ ਸ਼ਹੀਦੀਆਂ ਦਿੱਤੀਆਂ ਹੋਈਆਂ ਨੇ। ਔਰ ਇਹੀ ਗੱਲ ਮਿਲਾਨ ਕੁੰਦਰਾ ਕਹਿੰਦੇ ਕਿ ਦਾ ਫਸਟ ਸਟੈਪ ਇਨ ਲਿਕੁਇਡੇਟਿੰਗ ਅ ਪੀਪਲ ਇਜ਼ ਟੂ ਅਰੇਜ਼ ਇਟਸ ਮੈਮਰੀ। ਉਹਦੀ ਯਾਦਾਸ਼ਤ ਅਰੇਜ਼ ਕਰ ਦਿਓ, ਖਤਮ ਕਰ ਦਿਓ। ਫਿਰ ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, ਕਿ ਉਸ ਦੀਆਂ ਕਿਤਾਬਾਂ ਖਤਮ ਕਰ ਦਿਓ। ਜੋ ਜੂਨ 84 ਦੇ ਹਮਲੇ ਵੇਲੇ ਜਿਵੇਂ ਉਹਨਾਂ ਨੇ 7-8 ਜੂਨ 84 ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ ਚੋਂ ਹਜ਼ਾਰਾਂ ਦੀ ਗਿਣਤੀ 'ਚ ਸਾਡਾ ਉਹ ਇਤਿਹਾਸ ਦਾ ਖਜ਼ਾਨਾ ਜਿਹੜਾ ਘੱਲੂਘਾਰਿਆਂ 'ਚੋਂ 18ਵੀਂ ਸਦੀ ਦੇ ਬਚ ਗਿਆ, 1947 ਦੀ ਸਿਵਲ ਵਾਰ 'ਚੋਂ ਬਚ ਗਿਆ, ਕਿਵੇਂ 1800 ਤੋਂ ਜ਼ਿਆਦਾ ਗੁਰੂ ਗ੍ਰੰਥ ਸਾਹਿਬ ਦੇ ਹੱਥ ਲਿਖਤ ਸਰੂਪ, ਇਤਿਹਾਸਕ ਹੁਕਮਨਾਮੇ ਮਾਤਾ ਸੁੰਦਰੀ ਜੀ ਦੇ, ਗੁਰੂ ਤੇਗ ਬਹਾਦਰ ਸਾਹਿਬ ਦੇ, ਔਰ ਹਜ਼ਾਰਾਂ ਕਿਤਾਬਾਂ ਦਾ ਖਜ਼ਾਨਾ ਜਿਹੜਾ ਅੱਡ-ਅੱਡ ਮੌਕਿਆਂ ਤੇ ਜਿਹੜਾ ਹੈ ਉਹ ਉਹਨਾਂ ਨੂੰ ਸਿੱਖ ਰੈਫਰੈਂਸ ਲਾਇਬ੍ਰੇਰੀ 'ਚ ਡੋਨੇਟ ਕੀਤਾ ਗਿਆ। ਉਹ ਸਾਰਾ ਟਰੰਕਾਂ ਦੇ ਵਿੱਚ 100 ਤੋਂ ਜ਼ਿਆਦਾ ਟਰੰਕਾਂ 'ਚ ਫੌਜੀ ਗੱਡੀਆਂ 'ਚ ਭਰ ਕੇ ਲੈ ਗਏ, ਜਿਹੜਾ ਅੱਜ ਤੱਕ ਨਹੀਂ। ਕਿਉਂਕਿ ਅੱਜ ਰੋਜ਼ਾਨਾ ਕੋਈ ਖਬਰ ਹੁੰਦੀ ਹੈ ਜੀ, ਆ ਫਲਾਣਾ ਦੇਖੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀ ਕਿਤਾਬ 'ਚ ਫਲਾਣੇ ਬਾਰੇ ਕੀ ਲਿਖਿਆ, ਸਿੱਖ ਜੀ ਉਹਦੇ ਬਾਰੇ, ਗੁਰੂ ਤੇਗ ਬਹਾਦਰ ਸਾਹਿਬ ਬਾਰੇ ਕੀ ਲਿਖਿਆ। ਅਸੀਂ ਪ੍ਰੋਟੈਸਟ ਨਹੀਂ ਹੈ, ਕਿਉਂਕਿ ਉਹਨਾਂ ਨੇ ਮਿੱਥਿਆ ਹੋਇਆ ਕਿ ਵੀ ਤੁਹਾਡੀਆਂ ਓਰੀਜਨਲ ਕਿਤਾਬਾਂ, ਤੁਹਾਡਾ ਓਰੀਜਨਲ ਇਤਿਹਾਸ ਉਹਨਾਂ ਨੇ ਡਿਸਟਰੋਏ ਕਰਨਾ। ਕਲਚਰ, ਤਹਿਜ਼ੀਬ, ਅੱਜ ਜਿਸ ਨੂੰ ਪੰਜਾਬੀ ਤਹਿਜ਼ੀਬ ਕਰਕੇ ਪ੍ਰਚਾਰਿਆ ਜਾ ਰਿਹਾ ਹੈ, ਇਹ ਕੰਜਰਪੁਣੇ ਤੋਂ ਵੱਧ ਕੇ ਹੋਰ ਕੋਈ ਅਹਿਮੀਅਤ ਨਹੀਂ ਰੱਖਦਾ। ਲੇਕਿਨ ਜਿਸ ਖੂਬਸੂਰਤ ਸਿੱਖ ਤਹਿਜ਼ੀਬ ਨੇ, ਜਿੱਥੇ ਸਾਡੇ ਪਿੰਡਾਂ ਦੇ ਸਾਂਝੇ ਕਲਚਰ ਦੇ ਵਿੱਚ ਸ਼ਰਮ, ਹਿਆ, ਮਿਠਾਸ ਔਰ ਇੱਕ ਦੂਸਰੇ ਪ੍ਰਤੀ ਟੋਲਰੈਂਸ ਸੀ, ਅੱਜ ਤੁਸੀਂ ਦੇਖੋਗੇ ਕਿ ਕਿਸ ਕਿਸਮ ਦੀ ਤਹਿਜ਼ੀਬ ਸਾਡੇ ਸਿਰ ਦੇ ਉੱਤੇ ਭਰਪਾ ਕੀਤੀ ਗਈ ਹੈ। ਔਰ ਹਿਸਟਰੀ, ਹੁਣ ਹਿਸਟਰੀ ਸਾਡੇ ਲਈ ਸਿੱਖ ਲਹਿਰ ਜਿਹੜੀ ਹੈ, ਸਿੱਖ ਧਰਮ, ਸਿੱਖ ਤਹਿਜ਼ੀਬ, ਉਹ 2-3 ਚੈਪਟਰਾਂ 'ਚ ਭਗਤੀ ਲਹਿਰ ਦੇ ਵਿੱਚ ਸਿਮਟ ਕੇ ਰਹਿ ਜਾਂਦੀ ਹੈ। ਔਰ ਇਸ ਦੇ ਨਾਲ ਜਦੋਂ ਅਸੀਂ ਇਹ ਦੇਖਦੇ ਕਿ ਭਾਈ ਕਿਵੇਂ ਨਵੇਂ ਇਤਿਹਾਸ ਲਿਖੇ ਜਾ ਰਹੇ ਨੇ, ਕਿਵੇਂ ਝੂਠੇ ਹੀਰੋ ਪੈਦਾ ਕੀਤੇ ਜਾ ਰਹੇ ਨੇ, ਸ਼ਿਵਾਜੀ ਨੂੰ ਬਣਾ ਦਿਓ, ਮਹਾਰਾਣਾ ਪ੍ਰਤਾਪ ਨੂੰ ਬਣਾ ਦਿਓ, ਰਾਣੀ ਝਾਂਸੀ ਨੂੰ ਬਣਾ ਦਿਓ। ਹੁਣ RSS ਕੋਲ ਆਇਆ, ਇਹਨਾਂ ਨੇ ਸਾਵਰਕਰ, ਗੋਲਵਲਕਰ, ਪਤਾ ਨਹੀਂ ਕਿਹੜੇ ਜਿਹਦਾ ਕਿਸੇ ਦਾ ਨਾਮ ਵੀ ਨਹੀਂ ਸੁਣਿਆ, ਔਰ ਜਿਹੜੇ ਐਗਜ਼ਿਸਟ ਕਰਦੇ ਨੇ ਈਵਨ ਇਸਲਾਮਿਕ ਹੀ ਨਹੀਂ, ਭਾਰਤ ਦੇ ਟੀਪੂ ਸੁਲਤਾਨ ਵਰਗੇ ਯੋਧੇ, ਕਿਵੇਂ ਉਹਨਾਂ ਨੂੰ ਡਿਮੋਨਾਈਜ਼ ਕੀਤਾ ਜਾ ਰਿਹਾ, ਕਿਵੇਂ ਹਕੀਕਤ ਰਾਏ, ਬਾਬਾ ਬੰਦਾ ਸਿੰਘ ਬਹਾਦਰ ਔਰ ਈਵਨ ਸਾਹਿਬਜ਼ਾਦਿਆਂ ਦੇ ਨਾਂ ਤੇ ਵੀਰ ਬਾਲ ਦਿਵਸ ਦੇ ਥੱਲੇ ਤੁਹਾਡੇ ਇਤਿਹਾਸ ਨੂੰ ਕਿਵੇਂ ਉਹ ਲੁੱਟ ਕੇ ਲਿਜਾ ਰਹੇ ਨੇ ਔਰ ਆਪਣੇ ਹੀਰੋ ਐਸਟੈਬਲਿਸ਼ ਕਰ ਰਹੇ ਨੇ। ਸੋ ਮਿਲਾਨ ਕੁੰਦਰਾ ਨੇ ਕਿਹਾ, ਡਿਸਟਰੋਏ ਇਟਸ ਬੁੱਕਸ, ਇਟਸ ਕਲਚਰ, ਇਟਸ ਹਿਸਟਰੀ, ਦੈਨ ਹੈਵ ਸਮਬਡੀ ਰਾਈਟ ਨਿਊ ਬੁੱਕਸ, ਮੈਨੂਫੈਕਚਰ ਐ ਨਿਊ ਕਲਚਰ, ਇਨਵੈਂਟ ਐ ਨਿਊ ਹਿਸਟਰੀ। ਨਵੀਂ, ਜਿਵੇਂ ਅੱਜ RSS ਨਵਾਂ ਇਤਿਹਾਸ ਇਨਵੈਂਟ ਕਰ ਰਹੇ। ਬਿਫੋਰ ਲੌਂਗ ਦਾ ਨੇਸ਼ਨ ਵਿਲ ਬਿਗਨ ਟੂ ਫੋਰਗੇਟ what it is and what it was, begin to, ਪਹਿਲਾਂ ਤਾਂ ਸ਼ੁਰੂਆਤ ਹੁੰਦੀ ਹੈ ਵੀ ਹੌਲੀ ਤੁਹਾਡੀਆਂ ਯਾਦਾਂ ਚੋਂ ਉਸ ਨੂੰ ਮਿਟਾ ਦੇਣਾ, ਜੋ ਅਸੀਂ ਸਿੱਖ ਕੌਮ ਦੇ ਹਵਾਲੇ ਨਾਲ 75 ਸਾਲ 'ਚ ਇਨ ਜਨਰਲ ਔਰ 39 ਸਾਲਾਂ 'ਚ ਇਨ ਪਰਟੀਕੂਲਰ ਦੇਖਦੇ ਹਾਂ ਕਿ ਕਿਵੇਂ ਸਾਡੇ ਯੋਧਿਆਂ ਨੂੰ, ਜੇ ਅੱਜ ਅਸੀਂ ਜਨਰਲ ਲਾਭ ਸਿੰਘ ਦੀ ਸ਼ਹਾਦਤ ਨੂੰ ਸਮਰਪਿਤ ਇਹ ਪ੍ਰੋਗਰਾਮ ਕਰ ਰਹੇ ਤੇ ਕਿਵੇਂ ਉਸ ਬਹਾਦਰ ਯੋਧੇ ਨੂੰ ਆਤੰਕਵਾਦੀ, ਅਲਗਾਵਵਾਦੀ, ਦਹਿਸ਼ਤਗਰਦ ਜੇ ਸਾਡੇ ਜਨਰਲ ਲਾਭ ਸਿੰਘ ਨੇ ਤੇ ਉਹ ਸੁੱਖਾ ਸਿਪਾਹੀ ਕਹਿ ਕੇ ਜਿਹੜਾ ਡਰੋਗੇਟਰੀ ਤਰੀਕੇ ਦੇ ਨਾਲ ਪ੍ਰੈਜ਼ੈਂਟ ਕਰਦੇ ਰਹੇ। ਹਾਲਾਂ ਜਿੰਨੀ ਦੇਰ ਉਹ ਹਯਾਤੀ 'ਚ ਰਹੇ, ਉਹ 1982 ਦੇ ਪੀਰੀਅਡ ਦੇ ਵਿੱਚ ਸੰਤਾਂ ਦੇ ਕੋਲ ਆਏ ਔਰ ਉਹਨਾਂ ਨੇ ਜੋ ਜਲਵਾ ਦਿਖਾਇਆ, ਕਿੱਥੇ ਉਹਨਾਂ ਦੇ ਵੱਡੇ ਜਿਹੜੇ DGP ਤੋਂ ਲੈ ਕੇ ਔਰ ਉਹਨਾਂ ਦੇ ਵੱਡੇ ਅਹੁਦੇਦਾਰ ਥਰ ਕੰਬਦੇ ਸੀ ਜਨਰਲ ਲਾਭ ਸਿੰਘ ਦੇ ਨਾਂ ਤੇ। ਲੇਕਿਨ ਜਦੋਂ ਤੁਸੀਂ ਹੁਣ ਆਪਣਾ ਨੈਰੇਟਿਵ ਦੇਣਾ ਤੇ ਉਹਨਾਂ ਨੂੰ ਤੁਸੀਂ ਆਤੰਕਵਾਦੀ ਖਾਤੇ 'ਚ ਪਾਓ। ਔਰ ਇਹ ਹੈ ਕਿ ਇਨਵੈਂਟ ਅ ਨਿਊ ਹਿਸਟਰੀ, ਬਿਫੋਰ ਲੌਂਗ the nation will begin to forget what it is and what it was. The world around it
ਵਿਲ ਫੋਰਗੇਟ ਈਵਨ ਫਾਸਟਰ। ਇਹ ਲਾਈਨ ਮੈਂ ਅਕਸਰ ਮਿਸ ਕਰਦਾ ਕਿ ਵੀ ਉਹ ਤਾਂ ਭੁੱਲੇਗੀ ਕੌਮ, ਜਿਹੜਾ ਆਲੇ ਦੁਆਲੇ ਦਾ ਸੰਸਾਰ ਉਹਦੇ ਨਾਲੋਂ ਵੀ ਤੇਜ਼ੀ ਨਾਲ ਭੁੱਲੇਗਾ। ਦਾ ਸਟਰਗਲ ਆਫ ਮੈਨ ਅਗੇਂਸਟ ਪਾਵਰ ਇਜ਼ ਦਾ ਸਟਰਗਲ ਆਫ ਮੈਮਰੀ ਅਗੇਂਸਟ ਫੋਰਗੇਟਿੰਗ। ਕਿ ਜਿਹੜੀ ਬੰਦੇ ਦੀ ਸਟਰਗਲ ਹੈ, ਇਕੱਲਾ ਇੰਡੀਵਿਜੂਅਲੀ ਨਹੀਂ, ਕੌਮਾਂ ਦੀ ਵੀ, ਕਿ ਬਈ ਤੁਹਾਨੂੰ ਉਹ ਸਟਰਗਲ ਦਾ ਮਤਲਬ ਹੀ ਇਹ ਹੈ ਵੀ ਤੁਸੀਂ ਪਾਸਟ ਦੀ ਮੈਮਰੀ 'ਚ ਉਹਨਾਂ ਨੇ ਤੁਹਾਨੂੰ ਜੀਣ ਨਹੀਂ ਦੇਣਾ, ਤੁਹਾਡਾ ਸਭ ਕੁਝ ਬਦਲ ਕੇ ਜਿਸ ਸੱਚ, ਕਿਉਂਕਿ ਮਿਲਾਨ ਕੁੰਦਰਾ ਉਹ ਸਾਰੇ 'ਚੋਂ ਗੁਜ਼ਰੇ, ਕਮਿਊਨਿਸਟ ਰਜੀਮ ਚੈਕੋਸਲੋਵਾਕੀਆ ਦੇ ਉੱਤੇ ਸਟਾਲਿਨ, ਤੇ ਕਿਵੇਂ ਕਮਿਊਨਿਸਟਾਂ ਨੇ ਜਦੋਂ ਉਹਨਾਂ ਨੇ ਪਾਵਰ ਹਥਿਆਈ 1917 ਦੇ ਵਿੱਚ ਰਸ਼ੀਅਨ ਇਨਕਲਾਬ ਦੇ ਨਾਂ ਥੱਲੇ, ਤੇ ਕਿਵੇਂ ਸਭ ਕੁਝ ਅਰੇਂਜ ਕੀਤਾ ਉਹ ਉਸਨੇ, ਕਿਉਂਕਿ 1929 ਦੇ ਵਿੱਚ ਜਨਮ ਹੋਇਆ ਮਿਲਾਨ ਕੁੰਦਰਾ ਦਾ, ਸੋ ਉਹਦੀਆਂ ਅੱਖਾਂ ਦੇ ਸਾਹਮਣੇ ਉਹਨੇ ਉਹ ਸਾਰੇ ਚੈਪਟਰ ਦੇਖੇ ਕਿ ਕਿਵੇਂ ਕਮਿਊਨਿਜ਼ਮ ਦੇ ਥੱਲੇ ਕਿਵੇਂ ਮਸੀਤਾਂ, ਚਰਚ, ਬੁੱਧਿਸਟ ਟੈਂਪਲ ਡਿਸਟਰੋਏ ਕੀਤੇ ਗਏ, ਧਰਮ ਨੂੰ ਕਿਵੇਂ ਯਾਦਾਂ 'ਚੋਂ ਅਰੇਜ਼ ਕਰਨਾ, ਕਿਵੇਂ ਨਵੇਂ ਹੀਰੋ ਬਣਾ ਕੇ ਉਹਨਾਂ ਦੇ ਸਾਹਮਣੇ ਪੇਸ਼ ਕੀਤੇ ਗਏ, ਕਿਵੇਂ ਜਿਹੜੇ ਨੇ ਉਹ ਫਿਰ ਸਟਾਲਿਨ ਔਰ ਖਰੁਸ਼ਚੇਵ ਔਰ ਗੋਰਬਾਚੇਵ ਤੱਕ ਪਹੁੰਚਦੇ ਹਾਂ। ਅਸੀਂ ਦੇਖਦੇ ਹਾਂ ਕਿਉਂ ਜਿਹਾ ਜੋ ਵਾਪਸ ਸੋਵੀਅਤ ਯੂਨੀਅਨ ਤਾਂ ਨਹੀਂ ਹੈ, ਪਰ ਪੁਤਨ ਦੇ ਰੂਪ ਦੇ ਵਿੱਚ ਅਸੀਂ ਦੇਖ ਰਹੇ ਕਿ ਕਿਸ ਲੈਵਲ ਦੇ ਉੱਤੇ ਜਿਹੜਾ ਹੈ ਉਹ ਆਜ਼ਾਦੀਆਂ ਖੋਹੀਆਂ ਜਾਂਦੀਆਂ ਨੇ, ਫਰੀडम ਆਫ ਐਕਸਪ੍ਰੈਸ਼ਨ ਦੇ ਉੱਤੇ ਛਾਪਾ ਹੁੰਦਾ ਹੈ। ਸੋ ਮੈਂ ਸਮਝਦਾ ਵੀ ਇਹ ਕੋਟ ਮਿਲਾਨ ਕੁੰਦਰਾ ਦੀ ਹਰ ਸਿੱਖ ਨੂੰ ਜ਼ਬਾਨੀ ਯਾਦ ਹੋਣੀ ਚਾਹੀਦੀ ਹੈ, ਔਰ ਇਹ ਆਪਣੇ ਆਪ ਨੂੰ ਉਹ ਯਾਦ ਦਹਾਨੀ ਕਰਾਏ ਕਿ ਭਾਈ ਮੈਂ ਭੁੱਲਣਾ ਨਹੀਂ ਹੈ। ਇਹ ਜਿਹੜੀ ਸਟਰਗਲ ਹੈ ਮੈਨ ਅਗੇਂਸਟ ਪਾਵਰ ਦੀ, ਮੈਮਰੀ ਅਗੇਂਸਟ ਫੋਰਗੇਟਿੰਗ, ਆਈ ਵਾਂਟ ਐਕਸੈਪਟ ਇਟ, ਮੈਂ ਉਹਨੂੰ ਯਾਦ ਰੱਖਾਂਗਾ। ਔਰ ਅਸੀਂ ਉਸੇ ਯਾਦ ਦਹਾਨੀ ਨੂੰ ਫਿਰ ਜਿਹੜੇ ਲਫ਼ਜ਼ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਨੇ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਜੇ ਅਸੀਂ ਯਾਦ ਰੱਖਾਂਗੇ ਫਿਰ ਹੱਕ ਲੈਣ ਦੀ ਗੱਲ ਵੀ ਯਾਦ ਹੋਏਗੀ, ਫਿਰ ਹੀ ਫਰੀडम ਸਟਰਗਲ ਵੀ ਜਿਹੜੀ ਹੈ ਰਹੇਗੀ। ਉਹ ਭਾਵੇਂ ਅਸੀਂ ਤੁਰ ਜਾਈਏ, ਇਹ ਸਾਡਾ ਫਰਜ਼ ਵੀ ਬਣਦਾ ਕਿ ਇਹੀ ਯਾਦ ਦਹਾਨੀ ਜ਼ੁਲਮਾਂ ਦੀ ਕਹਾਣੀ ਦੀ ਵੀ, ਆਪਣੇ ਹੀਰੋਆਂ ਦੀ ਵੀ, ਜਿਨ੍ਹਾਂ ਨੇ ਜਿਹੜਾ ਅਖੀਰਲੇ ਸਾਹ ਔਰ ਅਖੀਰਲੀ ਗੋਲੀ ਤੱਕ ਜਿਹੜੇ ਜੂਝੇ, ਔਰ ਕੌਮੀ ਨਿਸ਼ਾਨੇ ਦੇ ਵੀ, ਇਹ ਸਾਡੇ ਜ਼ਿੰਮੇ ਫਰਜ਼ ਆਇਤ ਹੁੰਦਾ ਹੈ ਕਿ ਅਸੀਂ ਇਹ ਝੰਡਾ, ਇਹ ਸਟੈਂਡਰਡ, ਇਹ ਫਲੈਗ ਜਿਹੜਾ ਆਪਣੀ ਅਗਲੀ ਜਨਰੇਸ਼ਨ ਦੇ ਹਵਾਲੇ ਕਰਨਾ ਹੈ। ਸੋ ਅਸੀਂ ਜਿਹੜਾ ਜਿੱਥੇ ਮਿਲਾਨ ਕੁੰਦਰਾ ਨੂੰ ਯਾਦ ਕਰ ਰਹੇ ਹਾਂ, ਜਿਵੇਂ ਜਨਰਲ ਲਾਭ ਸਿੰਘ ਦੇ ਹਵਾਲੇ ਨਾਲ, ਤਾਂ ਮੈਂ ਇਹੀ ਕਹਿਣਾ ਚਾਹੁੰਦਾ ਕਿ ਜੇ ਅਸੀਂ 18ਵੀਂ ਸਦੀ ਦੇ ਯੋਧਿਆਂ ਦੀ ਗੱਲ ਕਰਦੇ ਸੀ, ਸ਼ਾਮ ਸਿੰਘ ਅਟਾਰੀ ਵਾਲੇ ਦੀ ਬਹਾਦਰੀ, ਜਨਰਲ ਹਰੀ ਸਿੰਘ ਨਲੂਏ ਦਾ ਜ਼ਿਕਰ ਹੁੰਦਾ ਸੀ, ਜਾਂ ਅਕਾਲੀ ਫੂਲਾ ਸਿੰਘ ਦਾ ਜ਼ਿਕਰ ਹੁੰਦਾ ਸੀ, ਤੇ ਬਹੁਤ ਵਾਰ ਸਾਡੀ ਜਦੋਂ ਅਸੀਂ ਬਚਪਨ 'ਚ ਗਰੋ ਹੋ ਰਹੇ ਸੀ, ਅਸੀਂ ਸਮਝਦੇ ਸੀ ਕਿ ਉਹ ਤਾਂ ਬਹੁਤ ਵੱਡੀਆਂ ਡਿਵਾਈਨ ਫਿਗਰਸ ਨੇ, ਰੂਹਾਨੀ ਫਿਗਰਸ ਨੇ, ਅਸੀਂ ਦੁਨਿਆਵੀ ਲੋਕ ਉਸ ਪੱਧਰ ਦੇ ਨਹੀਂ ਹੋ ਸਕਦੇ। ਲੇਕਿਨ ਇਸ ਦਹਾਕੇ ਨੇ 1980ਵਿਆਂ ਦੇ ਨੇ ਔਰ 1990ਵਿਆਂ ਦੇ, ਇਹ ਉਸ ਸਾਰੇ ਰੋਲ ਨੂੰ ਜੋ 18ਵੀਂ ਸਦੀ ਦੇ ਯੋਧਿਆਂ ਦਾ ਸੀ, ਜਦੋਂ ਅਸੀਂ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਖਿਆਂ, ਜਨਰਲ ਲਾਭ ਸਿੰਘ, ਦਿਲਾਵਰ ਸਿੰਘ ਜਾਂ ਹਵਾਰਿਆਂ ਦੀ ਗੱਲ ਕਰਦੇ ਹਾਂ, ਤਾਂ ਫਿਰ ਇਹ ਅਗੇਨ ਜਿਵੇਂ ਉਹੀ ਯਾਦ ਦਹਾਨੀ ਕਿ ਜਿੱਥੇ ਕੌਮ ਪ੍ਰਤੀ ਸਮਰਪਿਤ ਭਾਵਨਾ, ਗੁਰੂ ਦੇ ਉੱਤੇ ਨਿਸ਼ਚਾ, ਜ਼ਾਲਮ ਨੂੰ ਵੰਗਾਰ ਕੇ ਜਿਹੜਾ ਆਪਣੇ ਬਹਾਦਰੀ ਦੇ ਜੌਹਰ ਦਿਖਾਣੇ, ਔਰ ਕਿਸ ਕਦਰ ਸਮਰਪਿਤ ਭਾਵਨਾ, ਤਿਆਗ, ਜਨਰਲ ਲਾਭ ਸਿੰਘ ਜਦੋਂ ਇਸ ਪਾਸੇ ਤੁਰੇ, ਗ੍ਰਸਤੀ ਸਨ, ਉਹਨਾਂ ਦੇ 2 ਬੇਟੇ ਸਨ, ਔਰ ਹੁਣ ਵੀ ਉਹਨਾਂ ਦੀ ਸਿੰਘਣੀ ਸਾਹਿਬਾ, ਉਹਨਾਂ ਦੇ ਦੋਵੇਂ ਬੇਟੇ ਰਾਜੇਸ਼ਵਰ ਸਿੰਘ, ਪ੍ਰਦੀਪ ਸਿੰਘ, ਭੈਣ ਜੀ ਦਵਿੰਦਰ ਕੌਰ ਡਾਲਸ ਟੈਕਸਾਸ 'ਚ ਰਹਿੰਦੇ ਨੇ ਅੱਜ ਕੱਲ੍ਹ, ਤੋਂ ਗਏ ਹੋਏ ਨੇ, ਕਿਉਂਕਿ ਜਨਰਲ ਲਾਭ ਸਿੰਘ ਦਾ ਪਿੰਡ ਪੰਜਵੜ ਹੈ, ਇਤਿਹਾਸਕ ਪਿੰਡ, ਜਿਨ੍ਹਾਂ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਭਾਈ ਕਦੇ ਭੰਗੀ ਸਰਦਾਰਾਂ ਦੀ ਮਿਸਲ, ਜਿਹੜੀ ਮਿਸਲ ਭੰਗੀਆਂ, ਉਹਨਾਂ ਦੇ ਇਹਨਾਂ ਦੇ ਵਡੇਰੇ ਹੀ ਸਨ। ਔਰ ਇਸੇ ਹੀ ਪਰਿਵਾਰ 'ਚੋਂ ਜਿਹੜਾ ਅਸੀਂ ਉਹਨਾਂ ਦੇ ਕਜ਼ਨ ਜਨਰਲ ਲਾਭ ਸਿੰਘ ਦੇ ਭਾਈ ਪਰਮਜੀਤ ਸਿੰਘ ਪੰਜਵੜ, ਲਗਭਗ 2 ਮਹੀਨੇ ਪਹਿਲਾਂ ਭਾਰਤ ਦੀਆਂ ਏਜੰਸੀਆਂ ਨੇ ਉਹਨਾਂ ਨੂੰ ਲਾਹੌਰ ਦੀਆਂ ਗਲੀਆਂ ਦੇ ਵਿੱਚ ਸ਼ਹੀਦ ਕੀਤਾ। ਔਰ ਇਸ ਪਰਿਵਾਰ ਦੀਆਂ ਕੁਰਬਾਨੀਆਂ ਉਹ ਤਾਂ ਅਸੀਂ ਜ਼ਿਕਰ ਅਕਸਰ ਕਰਦੇ, ਪਰ ਜਨਰਲ ਲਾਭ ਸਿੰਘ ਨੇ ਕਿਵੇਂ ਖਾਲਿਸਤਾਨ ਦੀ ਸਟਰਗਲ ਨੂੰ ਜੂਨ 84 ਤੋਂ ਬਾਅਦ, ਪਰ ਉਸ ਤੋਂ ਪਹਿਲਾਂ ਉਹਨਾਂ ਦਾ ਨਾਮ ਭਾਈ ਸੁਖਦੇਵ ਸਿੰਘ ਸੁੱਖਾ, ਔਰ BA ਕੀਤੀ, ਪੁਲਿਸ 'ਚ ਭਰਤੀ ਹੋਏ, ਬੈਸਟ ਕੈਡਟ ਸੀ। ਲੇਕਿਨ ਜਿਉਂ ਹੀ ਸੰਤ ਪਿੰਡਾਂ ਵਾਲਿਆਂ ਦਾ ਇੱਕ ਝਲਕਾਰਾ ਮਿਲਿਆ, ਪਹਿਲੀ ਵਾਰ ਉਹਨਾਂ ਨੂੰ ਮਿਲਣ ਗਏ ਜਦੋਂ ਨੌਕਰੀ ਕਰਦੇ ਸੀ, ਉਹਨਾਂ ਦਾ ਫਿਰ ਆ ਕੇ ਵਾਪਸ
ਮਨ ਨਹੀਂ ਲੱਗਾ। ਉਹਨਾਂ ਨੂੰ ਲੱਗਾ ਕਿ ਭਾਈ ਇਹ ਧਰਮ ਯੁੱਧ ਚੱਲ ਰਿਹਾ ਹੈ ਔਰ ਮੈਂ ਹੁਣ ਆਪਣਾ ਜਿਹੜਾ ਹੈ ਉਹ ਨੌਕਰੀ ਸਰਕਾਰੀ ਨਹੀਂ ਕਰਨੀ। ਉਹ ਆਪਣੀ ਸਰਵਿਸ ਰਾਈਫਲ ਤੇ ਸ਼ਾਇਦ 60 ਦੇ ਕਰੀਬ ਕਾਰਤੂਸ ਲੈ ਕੇ ਸੰਤ ਪਿੰਡਾਂ ਵਾਲਿਆਂ ਦੀ ਸੇਵਾ 'ਚ ਆ ਗਏ ਕਿ ਜੀ ਹੁਣ ਮੈਂ ਜਿਹੜਾ ਹੈ ਤੁਹਾਡੀ ਸੇਵਾ 'ਚ ਹੈ। ਔਰ ਉਹ ਕਿਉਂਕਿ ਸਰਵਿਸ ਉਹਨਾਂ ਜ਼ਮਾਨੇ 'ਚ ਜੇ ਹਥਿਆਰ ਤਾਂ ਆਏ ਨਹੀਂ ਸੀ ਬਹੁਤੇ, ਸੋ ਉਹਨਾਂ ਨੇ ਕਿਹਾ ਕਿ ਭਾਈ ਤੂੰ ਤਾਂ ਬਹੁਤ ਲਾਭਕਾਰੀ ਕੰਮ ਕੀਤਾ। ਸੋ ਇਹ ਜਿਹੜਾ ਲਾਭ ਸਿੰਘ ਨਾਂ ਹੈ ਸੰਤ ਪਿੰਡਾਂ ਵਾਲਿਆਂ ਦਾ ਦਿੱਤਾ ਹੋਇਆ ਜਨਰਲ ਲਾਭ ਸਿੰਘ ਨੂੰ। ਔਰ ਉਸੇ ਹੀ ਪੀਰੀਅਡ 'ਚ 82 ਤੋਂ 84 ਤੱਕ ਉਹਨਾਂ ਨੇ ਕਿਵੇਂ ਜਿਨ੍ਹਾਂ ਦੁਸ਼ਟਾਂ ਨੂੰ ਸੋਧਾ ਲਾਇਆ, ਕਿਉਂਕਿ ਪੁਲਿਸ ਦੀ ਟ੍ਰੇਨਿੰਗ ਵੀ ਸੀ ਔਰ ਉਹ ਸਾਰੇ 'ਚੋਂ ਨਿਡਰ ਤਾਂ ਹੈ ਹੀ ਸਨ। ਉਹਦੇ 'ਚ ਫਿਰ ਉਹ ਰਮੇਸ਼ ਹੋਏ, ਪੰਜਾਬ ਜਗਬਾਣੀ ਔਰ ਹਿੰਦ ਸਮਾਚਾਰ ਔਰ ਪੰਜਾਬ ਕੇਸਰੀ, ਨਫ਼ਰਤ ਦੇ ਵਣਜਾਰੇ ਪੱਤਰਕਾਰ, ਜਾਂ ਬਚਨਾ DSP ਹੋਏ ਜਿਹੜਾ ਗੁਰੂ ਸਾਹਿਬਾਨ ਪ੍ਰਤੀ ਵੀ ਜਿਹੜਾ ਮੰਦ ਸ਼ਬਦ ਬੋਲਦਾ ਸੀ, ਜਾਂ BJP ਦਾ ਉਸ ਵੇਲੇ ਦਾ ਪ੍ਰਮੁੱਖ ਆਗੂ ਅੰਮ੍ਰਿਤਸਰ ਦੇ ਵਿੱਚ ਰਹਿਣ ਵਾਲਾ ਹਰਬੰਸ ਖੰਨਾ, ਜਿਸ ਨੇ ਅੰਮ੍ਰਿਤਸਰ ਰੇਲਵੇ ਸਟੇਸ਼ਨ ਤੇ ਦਰਬਾਰ ਸਾਹਿਬ ਦਾ ਮਾਡਲ ਤੋੜਿਆ ਸੀ, ਗੁਰੂ ਰਾਮਦਾਸ ਜੀ ਦੀ ਪਿਕਚਰ ਨੂੰ ਪੈਰਾਂ ਦੇ ਥੱਲੇ ਦਿੱਤਾ ਸੀ। ਔਰ ਉਸ ਨੂੰ ਵੀ ਇਹ 84 ਤੋਂ ਪਹਿਲਾਂ ਦੀਆਂ ਗੱਲਾਂ ਨੇ ਵੰਗਾਰ ਕੇ ਜਨਰਲ ਲਾਭ ਸਿੰਘ ਨੇ ਕਿ ਵੀ ਆ ਗਏ ਸਿੰਘ ਹੁਣ ਬਚ ਰਿਹਾ, ਭੱਜ ਲੈ ਜਿੱਧਰ ਵੀ। ਫਿਰ ਜਦੋਂ ਜੂਨ 84 ਦਾ ਫੌਜੀ ਹਮਲਾ ਹੁੰਦਾ ਹੈ ਉਦੋਂ ਜਨਰਲ ਲਾਭ ਸਿੰਘ ਬਰਾਬਰ ਜੂਝਦੇ ਨੇ। ਜਦੋਂ ਟੈਂਕ ਅੰਦਰ ਆ ਜਾਂਦੇ ਨੇ 6 ਜੂਨ ਨੂੰ ਔਰ ਬਾਕੀ ਜਿਹੜੇ ਨੇ ਕੁਝ ਸਿੰਘ ਸ਼ਹੀਦ ਹੁੰਦੇ ਨੇ, ਇਹ ਗ੍ਰਿਫਤਾਰ ਕਰ ਲਏ ਜਾਂਦੇ ਨੇ, ਉੱਥੋਂ ਜੋਧਪੁਰ ਜੇਲ੍ਹ 'ਚ ਪਹੁੰਚਾ ਦਿੱਤੇ ਜਾਂਦੇ ਨੇ। ਔਰ ਜੋਧਪੁਰ ਜੇਲ੍ਹ ਤੋਂ ਕਿਉਂਕਿ ਜਲੰਧਰ 'ਚ ਰਮੇਸ਼ ਵਾਲਾ ਕੇਸ ਇਹਨਾਂ ਦੇ ਅਗੇਂਸਟ ਸੀ, ਪੇਸ਼ੀ ਲਈ ਉਹਨਾਂ ਨੂੰ ਲਿਆਂਦਾ ਗਿਆ ਜਲੰਧਰ ਕਚਹਿਰੀਆਂ 'ਚ। ਔਰ ਪਹਿਲੇ ਜਿਹੜੇ ਫਿਰ ਜਰਨੈਲ ਕਮਾਂਡੋ ਫੋਰਸ ਦੇ ਸੀ ਭਾਈ ਮਨਵੀਰ ਸਿੰਘ ਚਹੇੜੂ, ਜਿਨ੍ਹਾਂ ਨੂੰ ਜਨਰਲ ਹਰੀ ਸਿੰਘ ਦਾ ਨਾਮ ਦਿੱਤਾ ਗਿਆ ਸੀ, ਉਹ ਇੱਕ ਬੜਾ ਡੇਅਰਿੰਗ ਐਕਸ਼ਨ ਕਰਕੇ ਜਲੰਧਰ ਕਚਹਿਰੀਆਂ 'ਚੋਂ ਜਨਰਲ ਲਾਭ ਸਿੰਘ ਔਰ ਉਹਨਾਂ ਦੇ ਸਾਥੀ ਸਿੰਘਾਂ ਨੂੰ ਛੁਡਾ ਕੇ ਲੈ ਜਾਂਦੇ ਨੇ। ਬਹੁਤ ਜਲਦ ਭਾਈ ਮਨਵੀਰ ਸਿੰਘ ਹੋਰਾਂ ਦੀ ਆਪਣੀ ਗ੍ਰਿਫਤਾਰੀ ਸ਼ਹਾਦਤ ਹੁੰਦੀ ਹੈ ਔਰ ਜਨਰਲ ਲਾਭ ਸਿੰਘ ਫਿਰ ਅਗਲੇ ਜਨਰਲ ਦੇ ਤੌਰ ਤੇ ਟੇਕ ਓਵਰ ਕਰਦੇ ਨੇ। ਔਰ ਜਨਰਲ ਲਾਭ ਸਿੰਘ ਦੀ ਕਮਾਂਡ ਦੇ ਵਿੱਚ ਜਿੰਦਾ ਸੁੱਖਾ, ਹਰਜਿੰਦਰ ਸਿੰਘ ਜਿੰਦਾ, ਸੁਖਦੇਵ ਸਿੰਘ ਸੁੱਖਾ, ਭਾਈ ਮਥਰਾ ਸਿੰਘ, ਭਾਈ ਚਰਨਜੀਤ ਸਿੰਘ ਚੰਨੀ, ਭਾਈ ਕਮਲਜੀਤ ਸਿੰਘ ਸੁਲਤਾਨਵਿੰਡ, ਵੱਡੇ ਵੱਡੇ ਜਰਨੈਲ ਆਗੂ ਜਿਨ੍ਹਾਂ ਨੇ ਬਾਅਦ ਦੇ ਵਿੱਚ ਬਹੁਤ ਵੱਡੇ ਹੋਰ ਵੀ ਕਾਰਨਾਮੇ ਕੀਤੇ। ਸੋ ਇਹ ਉਹਨਾਂ ਦੀ ਕਮਾਂਡ ਔਰ ਜਿਸ ਕਦਰ ਫਿਰ ਜਨਰਲ ਲਾਭ ਸਿੰਘ ਹੋਰਾਂ ਨੇ ਸ਼ਹਾਦਤ ਤੱਕ ਜਿਵੇਂ ਆਪਣਾ ਸਿੱਕਾ ਜਮਾਇਆ, ਜਿਸ ਲੈਵਲ ਦੇ ਐਕਸ਼ਨ, ਕਿਉਂਕਿ ਉਸ ਵੇਲੇ ਹਥਿਆਰਾਂ ਦੀ ਕਮੀ ਸੀ ਔਰ ਇਹ ਸਾਰੇ ਕਮਾਂਡੋ ਫੋਰਸ ਦੇ ਯੋਧਿਆਂ ਨੇ ਲੁਧਿਆਣਾ ਸਟੇਟ ਬੈਂਕ ਦਾ ਆਪਰੇਸ਼ਨ ਕੀਤਾ, 6-7 ਕਰੋੜ ਰੁਪਇਆ ਲੈ ਗਏ ਔਰ ਫਿਰ ਉਹਦੇ ਨਾਲ ਨਵੀਆਂ ਗੱਡੀਆਂ, ਨਵੇਂ ਹਥਿਆਰ ਪੰਜਾਬ ਦੇ ਵਿੱਚ ਆਏ ਔਰ ਫਿਰ ਦੁਸ਼ਟਾਂ ਨੂੰ ਚੁਣ ਕੇ ਸੋਧਿਆ। ਰਬੈਰੋ ਦੇ ਉੱਤੇ ਵੀ ਜਲੰਧਰ ਦੇ ਵਿੱਚ ਜਿਹੜਾ ਆ ਕੇ ਕਹਿੰਦਾ ਸੀ ਜੀ ਕੁਛ ਨਹੀਂ, ਇੰਨੇ A ਕਲਾਸ, ਇੰਨੇ B ਕਲਾਸ, ਇੰਨੇ C ਕਲਾਸ। ਸੋ ਇਹ ਇੱਕ ਬੜੇ ਬਹਾਦਰੀ ਦੀਆਂ ਗਾਥਾਵਾਂ ਨੇ, ਬਹੁਤ ਕੁਛ ਮੈਂ ਸ਼ਾਇਦ ਇੱਥੇ ਬਿਆਨ ਨਹੀਂ ਕਰ ਸਕਦਾ। ਔਰ ਇਹ ਮਹਾਨ ਯੋਧਾ ਜਿਹੜਾ ਹੈ ਉਸ ਦੀ ਸ਼ਹਾਦਤ ਅੱਜ ਦੇ ਦਿਨ ਹੁੰਦੀ ਹੈ 35 ਸਾਲ ਪਹਿਲਾਂ ਔਰ ਉਹਨਾਂ ਦੀ ਯਾਦ ਦੇ ਵਿੱਚ ਹੁਣ ਵੀ ਉਹਨਾਂ ਦੀ ਸਿੰਘਣੀ ਸਾਹਿਬਾਂ ਔਰ ਪੰਜਵੜ ਪਿੰਡ ਦੇ ਵਿੱਚ ਬਹੁਤ ਵੱਡਾ ਸਮਾਗਮ ਜਿਹਦੇ ਵਿੱਚ ਹਜ਼ਾਰਾਂ ਸੰਗਤਾਂ ਪਾਰਟਿਸਿਪੇਟ ਕਰਦੀਆਂ ਨੇ। ਭੈਣ ਜੀ ਦਵਿੰਦਰ ਕੌਰ, ਜਿਨ੍ਹਾਂ ਨੂੰ ਕਿਉਂਕਿ ਉਹਨਾਂ ਨੇ ਖੁਦ ਟਾਰਚਰ ਵੀ ਸਿਆ ਹੋਇਆ ਆਪਣੇ ਪਤੀ ਦੇ ਜਾਣ ਤੋਂ ਬਾਅਦ, ਕਿਵੇਂ ਉਹਨਾਂ ਨੇ ਬੱਚਿਆਂ ਨੂੰ ਪਾਲਿਆ, ਉਹ ਸਾਰੇ 'ਚੋਂ ਗੁਜ਼ਰੇ ਹੋਏ ਨੇ ਔਰ ਇਸ ਲਈ ਉਹਨਾਂ ਦੀ ਇਹ ਕੋਸ਼ਿਸ਼ ਹੁੰਦੀ ਹੈ ਜਦੋਂ ਅੱਜ ਉਹਨਾਂ ਦੇ ਪਿੰਡ ਦੇ ਵਿੱਚ ਉਹਨਾਂ ਦੀ ਯਾਦ ਮਨਾਈ ਜਾ ਰਹੀ ਹੈ ਬਹੁਤ ਵੱਡੇ ਪੈਮਾਨੇ ਦੇ ਉੱਤੇ, ਤੇ ਉਹ ਸ਼ਹੀਦ ਪਰਿਵਾਰਾਂ ਨੂੰ ਇਕੱਠੇ ਕਰਕੇ ਉਹਨਾਂ ਦੀ ਫਾਈਨੈਂਸ਼ੀਅਲ, ਉਹਨਾਂ ਨੂੰ ਆਨਰ ਵੀ ਕਰਦੇ ਨੇ, ਉਹਨਾਂ ਦੀ ਫਾਈਨੈਂਸ਼ੀਅਲ ਮਦਦ ਵੀ ਕਰਦੇ ਨੇ। ਸੋ ਅਸੀਂ ਸਮਝਦੇ ਹਾਂ ਕਿ ਭਾਈ ਇਹ ਸਾਡੇ ਬੇਦਾਗ ਯੋਧੇ ਨੇ, ਬਹਾਦਰ, ਜਿਨ੍ਹਾਂ ਦੀਆਂ ਕੁਰਬਾਨੀਆਂ ਨੇ ਕਿੰਨਿਆਂ ਹੋਰਨਾਂ ਨੂੰ ਅੱਗੇ ਤੋਰਿਆ। ਸੋ ਅਸੀਂ ਅੱਜ ਦਾ ਇਹ ਸਮੁੱਚਾ ਪ੍ਰੋਗਰਾਮ ਜਨਰਲ ਲਾਭ ਸਿੰਘ ਦੀ ਯਾਦ ਨੂੰ ਸਮਰਪਿਤ ਕਰਦੇ ਹਾਂ। ਬੇਸ਼ੱਕ ਅਸੀਂ ਪਾਣੀਆਂ ਦੇ ਮੁੱਦੇ ਦੇ ਉੱਤੇ ਕੱਲ੍ਹ ਵੇਰਵੇ ਨਾਲ ਗੱਲ ਕੀਤੀ ਸੀ। ਹੁਣ ਤੱਕ ਜਿਹੜੀ ਰਿਪੋਰਟ ਪੰਜਾਬ 'ਚੋਂ ਹੈ ਉਹਦੇ ਮੁਤਾਬਕ ਜਿਹੜੀ 18 ਦੇ ਕਰੀਬ ਮੌਤਾਂ ਪੰਜਾਬ ਦੇ ਵਿੱਚ ਹੋਈਆਂ ਨੇ ਔਰ 10,000 ਤੋਂ ਜ਼ਿਆਦਾ ਲੋਕ ਜਿਹੜੇ ਨੇ ਇਸ ਵੇਲੇ ਵਾਟਰ ਲੌਗਡ ਏਰੀਏ 'ਚੋਂ ਜਿਹੜੇ ਨੇ ਉਹ ਕੱਢੇ ਜਾ ਰਹੇ ਨੇ। ਲੇਕਿਨ ਮੀਂਹ ਤਾਂ ਥੰਮਿਆ ਜਿਵੇਂ ਤੁਸੀਂ ਕਿਹਾ ਔਰ ਇਸ ਕਰਕੇ ਥੋੜ੍ਹਾ ਬਚਾਅ ਵੀ ਹੋਇਆ, ਲੇਕਿਨ ਜਿਸ ਤੇਜ਼ੀ ਦੇ ਨਾਲ ਅੱਡ ਜਿਹੜੀਆਂ ਬਾਕੀ ਬ੍ਰੀਚਿਸ ਨੇ ਉਹ ਹੋ ਰਹੀਆਂ ਨੇ, ਜਿਵੇਂ ਘੱਗਰ ਦਰਿਆ ਦੇ ਵਿੱਚ ਬ੍ਰੀਚ ਹੋਣ ਕਰਕੇ ਸੰਗਰੂਰ ਜ਼ਿਲ੍ਹਾ ਪੂਰੀ ਤਰ੍ਹਾਂ ਇਸ ਵੇਲੇ ਹੜ੍ਹਾਂ ਦੀ ਮਾਰ ਥੱਲੇ ਹੈ। ਇਸੇ ਤਰ੍ਹਾਂ ਬੜੀ ਨਦੀ ਪਟਿਆਲੇ ਦੇ ਵਿੱਚ ਉਸ ਦੇ ਵਿੱਚ ਵੀ ਬ੍ਰੀਚ ਹੋਇਆ
ਔਰ ਜਲੰਧਰ ਦੇ ਵਿੱਚ ਵੀ ਜਿਹੜਾ ਧੁੱਸੀ ਬੰਨ੍ਹ ਹੈ ਸ਼ਾਹਕੋਟ ਦੇ ਨੇੜੇ, ਉਹ ਬ੍ਰੀਚ ਹੋਣ ਕਰਕੇ ਜਿਵੇਂ ਘੱਗਰ ਦੇ ਵਿੱਚ ਬ੍ਰੀਚਸ ਕਰਕੇ ਮੋਨਕ ਏਰੀਆ ਸੰਗਰੂਰ ਦਾ ਪਾਣੀ ਥੱਲੇ ਡੁੱਬਿਆ ਹੋਇਆ, ਔਰ ਕਿਸਾਨਾਂ ਦਾ ਕਹਿਣਾ ਵੀ ਇਹ ਇਸ ਲਈ ਟੁੱਟ ਰਹੇ ਨੇ ਬੰਨ੍ਹ ਕਿਉਂਕਿ ਇਹਨਾਂ ਦੀ ਕਈ ਸਾਲਾਂ ਤੋਂ ਰਿਪੇਅਰ ਹੀ ਨਹੀਂ ਹੋਈ, ਔਰ ਇਸ ਲਈ ਬਹੁਤ ਸਾਰੇ ਪਿੰਡਾਂ 'ਚ ਪਾਣੀ ਵੜ ਚੁੱਕਾ ਹੈ। ਪਟਿਆਲੇ ਦੇ ਵਿੱਚ ਥੋੜ੍ਹੀ ਜਿਹੀ ਰਾਹਤ ਹੈ, ਲੇਕਿਨ ਜਲੰਧਰ ਦੇ ਵਿੱਚ ਤੁਸੀਂ ਬੰਨ੍ਹ ਦੇ ਵਿੱਚ ਬ੍ਰੀਚ ਕਰਕੇ ਨਸੀਰਪੁਰ ਵਿਲੇਜ ਔਰ ਦੂਸਰਿਆਂ ਦੇ ਵਿੱਚ ਜਿਹੜਾ ਹੈ ਉਹ ਕਾਫੀ ਆਲੇ ਦੁਆਲੇ ਦੇ ਪਿੰਡਾਂ 'ਚ ਪਾਣੀ ਵੱਡੀ ਗਿਣਤੀ 'ਚ ਹੈ। ਲੇਕਿਨ ਜਿਹੜੀ ਇੱਕ ਪਾਸੇ ਅਸੀਂ ਦੇਖਦੇ ਹਾਂ ਕਿ ਜਦੋਂ ਕੋਈ ਮਾੜੀ ਜਿਹੀ ਕਿਤੇ ਘਟਨਾ ਵਾਪਰਦੀ ਹੈ ਤੇ ਸੈਂਟਰ ਵੱਲੋਂ ਪੈਕੇਜ ਦਿੱਤੇ ਜਾਂਦੇ ਨੇ। ਇੱਥੇ ਪੈਕੇਜ ਦਾ ਕੀ ਦੇਣਾ ਹੈ, ਹਾਲਾਂ ਮੀਂਹ ਥੰਮੇ ਹੋਏ ਨੇ, ਲੇਕਿਨ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਵਾਲੇ ਫੈਸਲਾ ਕਰ ਰਹੇ ਸੀ ਕਿ ਜੀ ਅਸੀਂ ਜਿਹੜਾ ਉਹਨਾਂ 'ਚੋਂ ਪਾਣੀ ਹੋਰ ਵੀ ਛੱਡਣਾ, ਜਿਹਨੂੰ ਪੰਜਾਬ ਗਵਰਨਮੈਂਟ ਨੇ ਉਸ ਦੇ ਉੱਤੇ ਪ੍ਰੋਟੈਸਟ ਕੀਤਾ, ਇਸ ਲਈ ਉਹ ਹਟੇ ਨੇ। ਔਰ ਇਹ ਕਿਉਂਕਿ ਇਸ ਦੇ ਉੱਤੇ ਉਹਨਾਂ ਨੇ ਅਦਰਵਾਈਜ਼ ਇਹ ਕਿਹਾ ਸੀ ਕਿ ਜੀ ਅਸੀਂ ਜੁਲਾਈ 11 ਨੂੰ ਐਕਸਟਰਾ 16,000 ਕਿਊਸੈਕ ਪਾਣੀ ਭਾਖੜੇ ਤੋਂ ਛੱਡਾਂਗੇ ਤੇ ਜੁਲਾਈ 13 ਨੂੰ 19,000 ਕਿਊਸੈਕ ਫਿਰ ਛੱਡਾਂਗੇ। ਲੇਕਿਨ ਪੰਜਾਬ ਹੈਡ ਆਬਜੈਕਟਡ ਟੂ ਦਿਸ ਮੂਵ, ਪੁਆਇੰਟਿੰਗ ਆਊਟ that there was no requirement for releasing extra water from the dam when the water level in the reservoir at present was much below the top mark which rivers and streams in many places in the state were। So ਉਹਨਾਂ ਨੇ ਕਿਹਾ ਦਰਿਆ ਔਰ ਨਾਲੇ ਜਿਹੜੇ ਨੇ ਉਹ ਸਵੋਲਨ ਨੇ, ਪਾਣੀ ਨਾਲ ਨੱਕੋ ਨੱਕ ਭਰੇ ਹੋਏ ਨੇ, ਔਰ ਅਜੇ ਉਹ ਭਾਖੜਾ ਡੈਮ ਔਰ ਦੂਸਰੇ ਦੇ ਵਿੱਚ ਉਹ ਡਿਜ਼ਾਇਰਡ ਜਿਹੜਾ ਮਾਰਕ ਹੁੰਦਾ ਉਸ ਤੋਂ ਵੀ ਥੱਲੇ ਹੈ। ਸੋ ਉਹੀ ਨੀਤੀ ਜਿਹੜੀ ਇਹਨਾਂ ਦੀ ਸੋਚ 1988 'ਚ ਸੀ ਕਿ ਇਹਨਾਂ ਨੇ ਤਬਾਹ ਕਰਨਾ, ਔਰ ਇਹ ਇਸ ਦੇ ਉੱਤੇ ਪ੍ਰੋਟੈਸਟ ਕਰਨ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਜੀ ਠੀਕ ਹੈ ਅਸੀਂ ਹਾਲ ਦੀ ਘੜੀ ਨਹੀਂ ਛੱਡਦੇ। ਪਰ ਇਹ ਇਹਨਾਂ ਦੀ ਨੀਅਤ ਨੂੰ ਵੀ ਦਰਸਾਉਂਦਾ ਹੈ। ਔਰ ਮੈਂ ਆਲਰੇਡੀ ਇਸ ਪੀਰੀਅਡ ਦੇ ਵਿੱਚ ਦੇਖ ਰਿਹਾ ਕਿ ਵਕਤ ਪਹਿਲੇ ਸੈਗਮੈਂਟ ਦਾ ਸਾਡਾ ਹੋ ਗਿਆ, ਰਾਦਰ ਜ਼ਿਆਦਾ ਹੋਇਆ। ਸਾਡੇ ਵੀਰ ਸਰ ਸੰਤੋਖ ਸਿੰਘ ਭਾਊ ਜੀ ਜਿਹੜੇ ਟੋਰਾਂਟੋ ਬੇਸਡ ਨੇ, ਸ਼ਾਇਰ ਨੇ, ਉਹਨਾਂ ਨੇ ਅੱਜ ਹੀ ਇੱਕ ਨਜ਼ਮ ਜਿਹੜੀ ਹੈ ਉਹ ਭੇਜੀ ਹੈ, ਜਿੱਤ ਰੱਬ ਦੇ ਹੱਥ। ਔਰ ਇਹ ਕਿਉਂਕਿ ਹੜ੍ਹਾਂ ਦੀ ਮਾਰਚ ਪੰਜਾਬ ਹੈ, ਔਰ ਇਸ ਨੂੰ ਦੇ ਨਾਲ ਅਸੀਂ ਇਹਨੂੰ ਕਨਕਲੂਡ ਕਰਦੇ ਹਾਂ ਸੈਗਮੈਂਟ ਨੂੰ। ਆਏ ਹੜ੍ਹ ਦਰਿਆਵਾਂ ਦੇ ਨਹੀਂ ਰੁਕਦੇ, ਰੁਕਣਾ ਕਾਫਲਾ ਨਹੀਂ ਹੁਣ ਖਾਲਸੇ ਦਾ, ਸੱਚ ਝੂਠ ਦੇ ਵਗਦੇ ਵਹਿਣ ਅੰਦਰ, ਉੱਚਾ ਰੁਤਬਾ ਰਹੂਗਾ ਖਾਲਸੇ ਦਾ। ਆਏ ਹੜ੍ਹ ਦਰਿਆਵਾਂ ਦੇ ਨਹੀਂ ਰੁਕਦੇ, ਰੁਕਣਾ ਕਾਫਲਾ ਨਹੀਂ ਹੁਣ ਖਾਲਸੇ ਦਾ, ਸੱਚ ਝੂਠ ਦੇ ਵਗਦੇ ਵਹਿਣ ਅੰਦਰ, ਉੱਚਾ ਰੁਤਬਾ ਰਹੂਗਾ ਖਾਲਸੇ ਦਾ। ਬੰਦੇ ਰੱਬ ਦੇ ਰਹਿਣਗੇ ਸਦਾ ਜੇਤੂ, ਅਣਖੀ ਰਿਹਾ ਇਤਿਹਾਸ ਹੈ ਖਾਲਸੇ ਦਾ। ਗਵਾਲੀਅਰ ਵਿੱਚੋਂ ਛੁਡਾਏ ਰਾਜਿਆਂ ਨੇ, ਮੁੱਲ ਪਾਇਆ ਕੀ ਉਹਨਾਂ ਖਾਲਸੇ ਦਾ। ਇਹ ਅਕਿਰਤ ਘਣਤਾ 22 ਤਾਰ ਦੇ ਪਹਾੜੀ ਰਾਜੇ ਜਿਨ੍ਹਾਂ 'ਚ ਸੀ, ਜਿਨ੍ਹਾਂ ਨੂੰ 6ਵੇਂ ਪਾਤਸ਼ਾਹ ਨੇ 52 ਰਾਜੇ ਗਵਾਲੀਅਰ 'ਚੋਂ ਛੁਡਾਏ ਸੀ, ਔਰ ਉਹੀ 22 ਤਾਰ ਦੇ ਪਹਾੜੀ ਰਾਜੇ 10ਵੇਂ ਪਾਤਸ਼ਾਹ ਦੇ ਉੱਤੇ ਹਮਲਾਵਰ ਸੀ ਅਨੰਦਪੁਰ ਦੇ ਉੱਤੇ। ਉਹਨਾਂ ਨੇ ਕਿਹਾ ਗਵਾਲੀਅਰ ਵਿੱਚੋਂ ਛੁਡਾਏ ਰਾਜਿਆਂ ਨੇ, ਮੁੱਲ ਪਾਇਆ ਕਿ ਉਹਨਾਂ ਖਾਲਸੇ ਦਾ। ਹਮਲਾ ਕਰਕੇ ਕਿਲੇ ਅਨੰਦਪੁਰ ਤੋਂ, ਪਿੰਡਾ ਛਲਣੀ ਕੀਤਾ ਖਾਲਸੇ ਦਾ। ਗਊਆਂ ਬਣਾ ਕੇ ਆਟੇ ਦੀਆਂ ਖਾ ਕਸਮਾਂ, ਮੁੱਲ ਤਾਰਿਆ ਇਸ ਤਰ੍ਹਾਂ ਖਾਲਸੇ ਦਾ। ਝੂਠੇ ਦਾਅਵੇ ਕਰ ਸੀਸ ਗੰਜ ਅੰਦਰ, ਦੇਸ਼ ਖੋਹ ਲਿਆ ਮਕਾਰਾਂ ਖਾਲਸੇ ਦਾ। ਇਹ ਸੀਸਗੰਜ ਜਦੋਂ ਪਹਿਲੀ ਰਾਊਂਡ ਟੇਬਲ ਕਾਨਫਰੰਸ ਦੇ ਵੇਲੇ ਗਾਂਧੀ ਜਿਹੜੀ 1932 ਦੇ ਵਿੱਚ ਹੋਈ, ਗਾਂਧੀ ਦਿੱਲੀ ਤੋਂ ਹੀ ਜਿਹੜਾ ਲੰਡਨ ਗਿਆ ਸੀ, ਤੇ ਸੀਸਗੰਜ ਗੁਰਦੁਆਰੇ ਦੇ ਵਿੱਚ ਹੀ ਗਾਂਧੀ ਨੇ ਇਹ ਇਕਰਾਰ ਕੀਤਾ ਸੀ ਕਿ ਕੋਈ ਸੰਵਿਧਾਨ ਐਸਾ ਨਹੀਂ ਬਣੇਗਾ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਏ। ਔਰ ਉਸ ਦੀਵਾਨ 'ਚ ਇੱਕ ਮਧੂਸੂਦਨ ਸਿੰਘ ਬੇਦੀ ਜਿਨ੍ਹਾਂ ਨੇ ਖਲੋ ਕੇ ਕਿਹਾ ਸੀ ਕਿ ਜੇ ਕਾਂਗਰਸ ਆਪਣੇ ਇਕਰਾਰਾਂ ਤੋਂ ਮੁੱਕਰੀ ਤਾਂ ਫਿਰ ਗਾਂਧੀ ਨੇ ਕਿਹਾ ਸੀ ਕਿ ਤੁਹਾਡੇ ਗੁਰੂ ਨੇ ਤਾਂ ਤੁਹਾਨੂੰ ਤਲਵਾਰ ਦਿੱਤੀ ਹੋਈ ਹੈ, ਫਿਰ ਤੁਸੀਂ ਜਸਟੀਫਾਈ ਹੋਵੋਗੇ ਉਸ ਦੇ ਨਾਲ ਜਿਹੜਾ ਆਪਣੇ ਹੱਕ ਲੈਣ ਦੇ ਲਈ। ਸੋ ਉਹਦੇ ਬਾਰੇ ਉਹਨਾਂ ਨੇ ਇਸ਼ਾਰਾ ਕੀਤਾ। ਗਊਆਂ ਬਣਾ ਕੇ ਆਟੇ ਦੀਆਂ ਖਾ ਕਸਮਾਂ, ਮੁੱਲ ਤਾਰਿਆ ਇਸ ਤਰ੍ਹਾਂ ਖਾਲਸੇ ਦਾ। ਝੂਠੇ ਵਾਅਦੇ ਕਰ ਸੀਸ ਗੰਜ ਅੰਦਰ, ਦੇਸ਼ ਖੋਹ ਲਿਆ ਮਕਾਰਾਂ ਖਾਲਸੇ ਦਾ। ਜਿਸ ਕੌਮ ਦਾ ਸੀਸ ਹੈ ਤਲੀ ਉੱਤੇ, ਕੀ ਕਰੋਗੇ ਸਾਹਮਣਾ ਖਾਲਸੇ ਦਾ। 10ਵੇਂ ਗੁਰਾਂ ਬ੍ਰਹਿਮੰਡ ਨਾਲ ਜੋੜ ਤਾਰਾਂ, ਨੀਲਾ ਰੰਗ ਦਿੱਤਾ ਝੰਡਾ ਖਾਲਸੇ ਦਾ। ਤੂੰ ਰੂ ਸਮਝ ਕਪਾ ਨਾ ਚੱਬ ਲੈਣਾ, ਬੜਾ ਤਿੱਖਾ ਹੈ ਖੰਡਾ ਖਾਲਸੇ ਦਾ।
ਜੰਗ ਹਿੰਦ ਪੰਜਾਬ ਦੀ ਜੰਗ ਅੰਦਰ ਸਰਬੱਤ ਦਾ ਭਲਾ ਨਿਸ਼ਾਨਾ ਹੈ ਖਾਲਸੇ ਦਾ, ਆਖਰ ਜਿੱਤ ਦਾ ਰੱਬ ਹੈ ਯਾਰ ਜਿਹਦਾ, ਭਾਊ ਪੱਕਾ ਵਿਸ਼ਵਾਸ ਹੈ ਖਾਲਸੇ ਦਾ। ਕਿ ਜਿਹਦਾ ਰੱਬ ਯਾਰ ਹੁੰਦਾ ਉਹ ਜਿੱਤਦਾ ਹੈ। ਸੋ ਭਾਊ ਜੀ ਕਹਿੰਦੇ ਨੇ ਕਿ ਭਾਈ ਇਹ ਪੱਕਾ ਵਿਸ਼ਵਾਸ ਹੈ ਖਾਲਸੇ ਦਾ। ਸੋ ਬਹੁਤ ਬਹੁਤ ਸ਼ੁਕਰੀਆ ਭਾਈ ਸੰਤੋਖ ਸਿੰਘ ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ, ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਦੇ ਸਰੋਤਿਆਂ ਨੂੰ ਫੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਹੱਕ ਤੇ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5168619184। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।